ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ ਤੇ ਇਹਨਾਂ ਖਬਰਾਂ ਦੇ ਉੱਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 11 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਇੰਸ਼ੋਰੈਂਸ ਲੈ ਸਕਦੇ ਹੋ, ਹਰ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272 ਅਟਾਰਨੀ ਟਰਕੀਆਂ ਦੇ ਨਾਲ। ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੌਲਰ, ਸਰਬਜੀਤ ਸਿੰਘ ਲੰਡਨ ਗੈਸ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰਲਕ ਤੋਂ ਵੀ ਪਾਰਟਸ ਲੈ ਸਕਦੇ ਹੋ, ਟਰੱਕਾਂ ਦੇ ਤੇ ਸਟਾਕਟਨ ਤੋਂ ਵੀ ਲੈ ਸਕਦੇ ਹੋ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅਮਰੀਕਾ ਦੇ ਵਿੱਚ ਵੀ ਜੋ ਫਲੱਡਿੰਗ ਆ ਉਹ ਖਾਸ ਕਰਕੇ ਬਰਮੌਂਟ ਵਾਲਾ, ਨਿਊਯਾਰਕ ਉਹ ਏਰੀਆ, ਉੱਥੇ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ, ਜੋ ਫਲੱਡ ਹਿੱਟ ਏਰੀਆ ਆ ਬਰਮੌਂਟ ਤੇ ਨਾਰਥ ਈਸਟ ਦਾ। ਉੱਥੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਮੀਂਹ ਪੈਣ ਦੀ ਆਸ ਆ। ਬਹੁਤ ਸਾਰੇ ਲੋਕਾਂ ਦੇ ਘਰ ਵੀ ਜਿਹੜੀ ਆ ਪਾਣੀ ਦੇ ਵਿੱਚ ਡੁੱਬ ਗਏ ਆ। ਸੋ ਐਮਰਜੈਂਸੀ ਡਿਕਲੇਅਰ ਕਰਨ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਫੈਡਰਲ ਸਰਕਾਰ ਆ ਉਹਦੀ ਜਿਹੜਾ ਮਨੀ ਆ ਉਹ ਉੱਥੇ ਜਾਣਾ ਸ਼ੁਰੂ ਹੋ ਜਾਂਦਾ। ਹੋਰ ਫੈਡਰਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਅਸਿਸਟੈਂਸ ਆ ਉਹ ਉੱਥੇ ਪਹੁੰਚਦੀ ਆ ਜੋ ਸਟੇਟ ਦੀ ਸਰਕਾਰ ਨੂੰ ਆ। ਫੈਡਰਲ ਰਿਸੋਰਸਿਸ ਇਹ ਸਪਲੀਮੈਂਟਲ ਬਣ ਜਾਂਦੇ ਸਟੇਟ ਤੇ ਲੋਕਲ ਰਿਸਪੌਂਸ ਐਫਰਟ ਦੇ ਲਈ। ਸੋ ਫੀਮਾ ਇੱਕ ਜਿਹੜੀ ਏਜੰਸੀ ਬਣੀ ਹੋਈ ਆ ਅਮਰੀਕਾ ਦੇ ਵਿੱਚ, ਕਿਤੇ ਵੀ ਕੋਈ ਡਿਜ਼ਾਸਟਰ ਆਉਂਦਾ ਆ, ਚਾਹੇ ਉਹ ਭੁਚਾਲ ਆ ਗਏ, ਚਾਹੇ ਉਹ ਫਲੱਡ ਆ ਜਾਣ, ਅੱਗਾਂ ਲੱਗ ਜਾਣ, ਤਾਂ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਕੋਆਰਡੀਨੇਟ ਕਰਦੀ ਆ ਕਿਸ ਤਰ੍ਹਾਂ ਜੋ ਡਿਜ਼ਾਸਟਰ ਰਿਲੀਫ ਐਫਰਟਸ ਆ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਨਾ ਹੈਗਾ, ਕਿਸ ਤਰ੍ਹਾਂ ਲੋਕਾਂ ਤਾਈਂ ਫੂਡ, ਪੈਸੇ ਪਹੁੰਚਾਉਣੇ ਆ, ਕਿਸ ਤਰ੍ਹਾਂ ਉਹਨਾਂ ਨੂੰ ਬਾਹਰ ਕੱਢਣਾ ਹੈਗਾ। ਬਹੁਤ ਸਾਰੇ ਦਰਿਆ ਗ੍ਰੀਨ ਮਾਊਂਟਨ ਸਟੇਟ ਜੋ ਬਰਮੌਂਟ ਆ ਉੱਥੇ ਕੱਲ ਰਾਤੀ ਫਲੱਡ ਲੈਵਲ ਤੋਂ ਉੱਪਰ ਪਹੁੰਚ ਗਏ ਸੀ ਤੇ ਵਰਮੌਂਟ ਦੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਤੇ ਵਰਮੌਂਟ ਦੀ ਐਮਰਜੈਂਸੀ ਮੈਨੇਜਮੈਂਟ ਨੇ ਇਹ ਕਿਹਾ ਆ ਵੀ ਜੋ ਰੈਸਕਿਊ ਟੀਮ ਆ ਵਰਮੌਂਟ ਦੀ, ਉਹਨਾਂ ਨੇ 100 ਤੋਂ ਵੱਧ ਰੈਸਕਿਊ ਕੀਤੇ ਆ ਲੋਕਾਂ ਨੂੰ। ਟਾਊਨ ਇੱਕ ਹੈਗਾ ਲੰਡਨ ਡੇਰੀ ਕਰਕੇ, ਬੈਸਟਨ, ਬ੍ਰਿਜਵਾਟਰ, ਐਂਡੋਵਰ, ਲਡਲੋ, ਮਿਡਲ ਸੈਕਸ, ਇਹ ਜੋ ਏਰੀਏਜ਼ ਆ ਇੱਥੋਂ ਲੋਕਾਂ ਨੂੰ 100 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈ। ਕਈ ਘਰ ਪਾਣੀ ਦੇ ਵਿੱਚ ਡੁੱਬ ਗਏ ਹੈਗੇ ਆ। ਬਰਮੌਂਟ ਦੀ ਜੋ ਕੈਪੀਟਲ ਆ ਮੌਂਟਕਲੇਅਰ, ਉੱਥੇ ਐਮਰਜੈਂਸੀ ਹੈਲਥ ਆਰਡਰ ਜਾਰੀ ਕੀਤੇ ਗਏ ਆ। ਡਾਊਨਟਾਊਨ ਨੂੰ ਕਲੋਜ਼ ਕੀਤਾ ਗਿਆ ਆ ਅੱਜ ਰਾਤ ਦੇ 12 ਵਜੇ ਤੱਕ। ਇੱਕ ਵਿਨੂਸਕੀ ਰਿਵਰ ਜੋ ਸਿਟੀ ਦੇ ਲਾਗਿਓਂ ਲੰਘਦਾ ਆ, ਉਹਦਾ ਵਾਟਰ ਲੈਵਲ ਉੱਪਰ ਪਹੁੰਚਣ ਦੇ ਨਾਲ ਉਹ ਪਾਣੀ ਡਾਊਨਟਾਊਨ ਦੇ ਵਿੱਚ ਵੜ ਗਿਆ ਹੈਗਾ ਆ। ਟਰੈਵਲ ਬੈਨ ਲਾਇਆ ਗਿਆ ਹੈਗਾ। ਅੱਜ ਸ਼ਾਮ ਤੱਕ ਉੱਥੇ ਕੋਈ ਡਾਊਨਟਾਊਨ ਦੇ ਵਿੱਚ ਟਰੈਵਲ ਨਹੀਂ ਕਰ ਸਕਦਾ ਕਿਉਂਕਿ ਜੋ ਵਿਨੂਸਕੀ ਰਿਵਰ ਆ ਮੌਂਟਕਲੇਅਰ ਦੇ ਵਿੱਚ 21 ਫੁੱਟ ਦੇ ਲੈਵਲ ਦੇ ਉੱਤੇ ਪਾਣੀ ਜਿਹੜਾ ਆ ਉਹਦਾ ਚੱਲ ਰਿਹਾ ਹੈਗਾ ਆ। ਇੱਕ ਹੋਰ ਸਟੇਟਮੈਂਟ ਆਈ ਆ ਮੌਂਟਕਲੇਅਰ ਸਿਟੀ ਮੈਨੇਜਰ ਦੀ, ਉਹਨਾਂ ਨੇ ਇਹ ਕਿਹਾ ਆ ਵੀ ਰਾਈਟਸਵਿਲ ਡੈਮ ਜੋ ਇੰਟਰਸੈਕਸ਼ਨ ਆਫ ਮਿਊਨਿਸਿਪਲ ਬਾਰਡਰਸ ਆਫ ਟਾਊਨ ਆਫ ਮੌਂਟਕਲੇਅਰ, ਮਿਡਲਸੈਕਸ ਤੇ ਈਸਟ ਮੌਂਟਕਲੇਅਰ ਦੇ ਵਿੱਚ ਹੈਗਾ ਆ, ਉੱਥੇ ਸਿਰਫ 6 ਫੁੱਟ ਹੀ
ਪਾਣੀ ਜੋ ਆ ਉਹ ਕਪੈਸਿਟੀ ਤੋਂ ਥੱਲੇ ਆ ਤੇ ਕਿਸੇ ਟਾਈਮ ਵੀ ਉਹ ਬਹੁਤ ਜ਼ਿਆਦਾ ਡੇਂਜਰਸ ਸਿਚੁਏਸ਼ਨ ਬਣ ਸਕਦੀ ਹੈਗੀ ਆ। ਮੌਂਟਕਲੇਰ ਦੇ ਪੁਲਿਸ ਚੀਫ ਐਰਿਕ ਨੋਰਸਨ ਨੇ ਲੋਕਾਂ ਨੂੰ ਇਹ ਕਿਹਾ ਆ ਵੀ ਡਾਊਨਟਾਊਨ ਏਰੀਏ ਤੋਂ ਬਚ ਕੇ ਰਹੋ, ਸੜਕਾਂ ਤੋਂ ਬਚ ਕੇ ਰਹੋ ਤੇ ਜੋ ਐਮਰਜੈਂਸੀ ਅਲਰਟਸ ਆ ਉਹਨਾਂ ਨੂੰ ਸੁਣਦੇ ਰਹੋ ਜੇ ਕਿਸੇ ਪਾਸੇ ਇਵੈਕੂਏਸ਼ਨ ਕਰਨੀ ਪਊਗੀ। ਐਮਰਜੈਂਸੀ ਵਰਮੌਂਟ 'ਚ ਉਸ ਟਾਈਮ ਦੇ ਉੱਤੇ ਆਈ ਜਦੋਂ ਉੱਥੇ ਬਹੁਤ ਜ਼ਿਆਦਾ ਮੀਂਹ ਪਿਆ ਨਾਰਥ ਈਸਟਰਨ ਯੂਨਾਈਟਿਡ ਸਟੇਟਸ ਦੇ ਵਿੱਚ। ਨਿਊ ਇੰਗਲੈਂਡ ਦਾ ਏਰੀਆ, ਨਿਊਯਾਰਕ ਦਾ ਜੋ ਵੈਸਟਰਨ ਮੇਨ ਦਾ ਏਰੀਆ, ਇਹ ਸਾਰੇ ਪਾਸੇ ਫਲੱਡਿੰਗ ਦੇ ਬਹੁਤ ਜ਼ਿਆਦਾ ਚਾਂਸ ਆ। ਫਲੱਡ ਅਲਰਟਸ ਜਾਰੀ ਕੀਤੇ ਗਏ ਹੈਗੇ ਆ। ਨਾਰਥ ਈਸਟ ਵਿੱਚ ਜੋ ਇਹ ਸਾਰੀਆਂ ਸਟੇਟਸ ਆ ਉੱਥੇ ਆਸ ਸੀਗੀ ਵੀ ਅੱਜ ਤੇ ਕੱਲ ਮੀਂਹ ਤੋਂ ਥੋੜੀ ਬ੍ਰੇਕ ਮਿਲੂਗੀ ਜਿਹਦੇ ਨਾਲ ਜੋ ਜਿੰਨੀਆਂ ਵੀ ਰਾਹਤ ਕਾਰਜ ਹੈਗੇ ਆ ਉਹਨਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਕੀਤਾ ਜਾ ਸਕੇ। ਸੋ ਹੁਣ ਇਹਨੂੰ ਤੁਸੀਂ ਕੰਪੇਅਰ ਕਰਕੇ ਦੇਖ ਲਿਓ ਵੀ ਆਪਣੇ ਪੰਜਾਬ ਦਾ ਕੀ ਬੁਰਾ ਹਾਲ ਆ ਉੱਥੇ। ਤੇ ਮੋਦੀ ਸਾਹਿਬ ਅਮਰੀਕਾ ਆ ਕੇ ਗਏ ਸੀ, ਕਹਿੰਦੇ ਵੀ ਅਸੀਂ ਸੁਪਰ ਪਾਵਰ ਬਣ ਜਾ ਰਹੇ ਹਾਂ ਬਹੁਤ ਛੇਤੀ, ਤੇ ਉੱਥੇ ਕਿੰਨਾ ਕੁ ਜ਼ਿਆਦਾ ਜੋ ਸੈਂਟਰ ਦੀ ਸਰਕਾਰ ਆ ਉਹ ਸਪੋਰਟ ਕਰਦੀ ਹੈਗੀ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ। ਉਹੀ ਜਿਹਨੂੰ ਕਾਮਰੇਡ ਹਰ ਰੋਜ਼ ਭੰਡਦੇ ਰਹਿੰਦੇ SGPC ਨੂੰ ਜਾਂ ਹੋਰ, ਉਹੀ ਜੋ ਲੰਗਰ ਆ ਵੱਖ-ਵੱਖ ਲੋਕਾਂ ਨੂੰ ਕਿੰਨੇ ਗੁਰੂ ਘਰਾਂ ਤੋਂ ਉੱਥੇ ਪਹੁੰਚਾ ਰਹੇ ਹੈਗੇ ਆ ਤੇ ਸਰਕਾਰਾਂ ਦੀ ਕੋਈ ਹੈਲਪ ਨਹੀਂ ਹੈਗੀ। ਜਦ ਕਿ ਜਿਹੜੇ ਮੁਲਕ 'ਚ ਅਸੀਂ ਰਹਿੰਦੇ ਆ ਇੱਥੇ ਦੇਖੋ ਕਿ ਕਿੰਨੀ ਜ਼ਿਆਦਾ ਉੱਥੇ ਹੈਲੀਕਾਪਟਰਸ, ਫਾਇਰ ਡਿਪਾਰਟਮੈਂਟਸ, ਪੁਲਿਸ ਲੋਕਾਂ ਦੀ ਪੂਰੀ ਹੈਲਪ ਕਰ ਰਹੀ ਆ, ਫੂਡ ਪਹੁੰਚਾ ਰਹੇ, ਉਹਨਾਂ ਨੂੰ ਕੱਢ ਰਹੇ ਆ, ਹੋਟਲਾਂ 'ਚ ਰੱਖ ਰਹੇ ਆ। ਸੋ ਇਹ ਫਰਕ ਹੁੰਦਾ ਆ ਸੁਪਰ ਪਾਵਰ ਦਾ ਤਾਂ ਇੱਕ ਜਿਹੜੇ ਕਹਿੰਦੇ ਆ ਵੀ ਅਸੀਂ ਕਾਗਜ਼ੀ ਸੁਪਰ ਪਾਵਰ ਜਿਹੜਾ ਬਣਨਾ ਹੈਗਾ। ਜੀ। ਅਗਲੀ ਜੀ ਖਬਰ ਦੇ ਵੱਲ ਵੱਧਦੇ ਹਾਂ ਹਰਜੋਤ ਸਿੰਘ ਜੀ, ਤੇ ਨਾਲ ਇਹ ਵੀ ਚਰਚਾ ਕਰਦੇ ਚੱਲੀਏ ਕਿ ਆਮ ਤੌਰ ਤੇ ਦੇਖੋ ਹੜ੍ਹਾਂ ਦੀ ਮਾਰ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਕਿੰਨੀ ਪੈ ਰਹੀ ਹੈ। ਪੰਜਾਬ ਦੇ ਵਿੱਚ ਪਸ਼ੂ ਡੰਗਰ ਦਾ ਨੁਕਸਾਨ, ਫਸਲਾਂ ਦਾ, ਜੀਆਂ ਦਾ ਨੁਕਸਾਨ ਕਿੰਨਾ, ਪੰਜਾਬ ਦੇ ਢਾਂਚੇ ਦਾ ਨੁਕਸਾਨ ਕਿੰਨਾ, ਤੇ ਸਾਨੂੰ ਅਦਾਲਤਾਂ ਦੇ ਵਿੱਚ ਜਾ ਕੇ ਸਾਬਤ ਕਰਨਾ ਪੈਂਦਾ ਕਿ ਰਿਪੇਰੀਅਨ ਲਾਅ ਕੀ ਹੈ। ਜਦਕਿ ਕੁਦਰਤ ਦੇ ਮੁਤਾਬਕ ਹੁਣ ਸਾਰੇ ਪੰਜਾਬ ਦਾ ਦਰਿਆ ਪੰਜਾਬ ਦਾ ਹੀ ਨੁਕਸਾਨ ਕਰਦੇ ਆ, ਤੇ ਜੇ ਨੁਕਸਾਨ ਵਾਰੀ ਸਾਡਾ ਪੰਜਾਬ ਹੈ ਤੇ ਫਿਰ ਇਹਦੇ ਤੋਂ ਜਿਹੜੇ ਦੂਜੇ ਸੂਬੇ ਆ ਪਾਣੀ ਲੈਣ ਵਾਲੀ ਮੂਹਰੇ ਹੋ ਜਾਂਦੇ ਆ। ਸੋ ਇਹ ਵੀ ਇੱਕ ਪਹਿਲੂ ਹੈ ਜਿਹਦੇ ਉੱਤੇ ਆਪਾਂ ਰਿਪੋਰਟਿੰਗ ਵੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਰਿਪੋਰਟਿੰਗ ਕਰਾਂਗੇ ਕਿ ਕਦੋਂ ਕਿੰਨਾ ਨੁਕਸਾਨ ਪੰਜਾਬ ਦੇ ਦਰਿਆਵਾਂ ਦਾ, ਪੰਜਾਬ ਦਾ ਕੀਤਾ ਹੈ। ਤੇ ਪਰ ਪੰਜਾਬ ਨੂੰ ਉਹਦਾ ਲਾਹਾ ਨਹੀਂ, ਰਾਇਲਟੀ ਨਹੀਂ, ਸਗੋਂ ਪੰਜਾਬ ਦਾ ਵਿਚਾਰਾ ਅਦਾਲਤਾਂ ਦੇ ਵਿੱਚ ਤੁਰਿਆ ਫਿਰਦਾ। ਖੈਰ, ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਦੱਖਣੀ ਯੂਕਰੇਨ ਦੇ ਸਕੂਲ ਦੇ ਵਿੱਚ ਰਸ਼ੀਅਨ ਹਮਲਾ ਹੋਇਆ ਤੇ ਇਸ ਹਮਲੇ ਦੇ ਵਿੱਚ 4 ਜਣਿਆਂ ਦੀ ਮੌਤ ਹੋ ਗਈ ਹੈ। ਇਹ ਰੂਸੀ ਹਵਾਈ ਹਮਲਾ ਜਿਹੜਾ ਹੋਇਆ ਇੱਕ ਸਕੂਲ ਤੇ ਹੋਇਆ, ਤੇ ਇਹ ਸਾਰੇ ਜਿਹੜੇ ਆ ਉਹ ਇੱਕ ਮਨੁੱਖੀ ਸਹਾਇਤਾ ਪ੍ਰਾਪਤ ਕਰਨ ਦੇ ਲਈ ਇਕੱਠੇ ਹੋਏ ਸਨ। ਯੂਕਰੇਨ ਦੇ ਜ਼ੈਪੋਰੀਜ਼ੀਆ ਇਲਾਕੇ ਦੇ ਜਿਹੜੇ ਗਵਰਨਰ ਨੇ ਉਹਨਾਂ ਨੇ ਇਹਨੂੰ ਜੰਗੀ ਅਪਰਾਧ ਕਰਾਰ ਦਿੱਤਾ। ਗਵਰਨਰ ਯੂਰੀ ਮਲਾਸ਼ਕੋ ਨੇ ਕਿਹਾ ਕਿ ਓਰੀਖੀਵ ਸ਼ਹਿਰ ਦੇ ਵਿੱਚ ਜਿਹੜਾ ਇਹ ਹਮਲਾ ਹੋਇਆ ਇਹਦੇ ਵਿੱਚ 3 ਬੀਬੀਆਂ ਤੇ ਇੱਕ ਆਦਮੀ ਦੀ ਜਿਹੜੀ ਮਰਦ ਦੀ ਮੌਤ ਹੋਈ ਹੈ, ਤੇ ਸਾਰੇ ਜਵਾਨ ਸਨ, 35 ਤੋਂ 40 ਸਾਲ ਇਹਨਾਂ ਦੀ ਉਮਰ ਸੀਗੀ। ਤੇ ਉਹਨਾਂ ਨੇ ਕਿਹਾ ਕਿ ਸਕੂਲ ਤੇ ਆਸਮਾਨ ਤੋਂ ਅਚਨਚੇਤ ਇੱਕ ਬੰਬ ਡਿੱਗਿਆ ਸੀਗਾ ਤੇ ਇਸ ਹਮਲੇ ਦੇ ਵਿੱਚ 11 ਹੋਰ ਜਣੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਉਹਨੇ ਵੀ ਕਿਹਾ ਕਿ ਦੁਨੀਆ ਭਰ ਦੇ ਵਿੱਚ ਰੂਸ ਨੇ ਇੱਥੇ ਦਿਨ ਭਰ ਦੇ ਵਿੱਚ 10 ਥਾਈਂ ਹਮਲੇ ਕੀਤੇ ਇਹਨਾਂ ਇਲਾਕਿਆਂ ਦੇ ਵਿੱਚ। ਹਾਲਾਂਕਿ ਰੂਸ ਨੇ ਆਮ ਜਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਜਿਹੜੇ ਦੋਸ਼ ਆ ਉਹਨਾਂ ਦਾ ਖੰਡਨ ਕੀਤਾ। ਫਰਵਰੀ 2022 ਦੀ ਗੱਲ ਹੈ, ਜਦੋਂ ਤੋਂ ਗੁਆਂਢੀ ਮੁਲਕ ਯੂਕਰੇਨ ਦੇ ਵਿੱਚ ਵੜ ਕੇ ਜੰਗ ਸ਼ੁਰੂ ਕਰਨ ਤੋਂ ਬਾਅਦ ਰੂਸ ਦੇ ਉੱਤੇ ਕਈ ਵਾਰ ਅਜਿਹਾ ਕਰਨ ਅਤੇ ਜੰਗੀ ਅਪਰਾਧ ਕਰਨ ਦੇ ਦੋਸ਼ ਲੱਗ ਚੁੱਕੇ ਨੇ। ਮਾਰਚ ਦੇ ਵਿੱਚ ਕੌਮਾਂਤਰੀ ਅਪਰਾਧਿਕ ਅਦਾਲਤ ਹੈ ਜਿਹੜੀ ਉਹਨੇ ਜੰਗੀ ਅਪਰਾਧਾਂ ਦੇ ਦੋਸ਼ ਹੇਠ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਅਦਾਲਤ ਦਾ ਕਹਿਣਾ ਇਹ ਹੈ ਕਿ ਯੂਕਰੇਨ ਦੇ ਵਿੱਚੋਂ ਬੱਚਿਆਂ ਨੂੰ ਕੱਢਣਾ ਪੁਤਿਨ ਦੀ ਜ਼ਿੰਮੇਵਾਰੀ ਹੈ। ਜ਼ੈਪੋਰੀਜ਼ੀਆ ਸੂਬੇ ਦੇ ਵਿੱਚ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਊਰਜਾ ਪਲਾਂਟ ਹੈ, ਜਿਸ ਦੇ ਉੱਤੇ ਰੂਸ ਨੇ ਜੰਗ ਦੇ ਸ਼ੁਰੂਆਤ ਦੇ ਵਿੱਚ ਹੀ ਕਬਜ਼ਾ ਕਰ ਲਿਆ ਸੀਗਾ। ਤੇ ਉਹ ਇਹਨਾਂ 4 ਇਲਾਕਿਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਉੱਤੇ ਪੁਤਿਨ ਦੀ ਪਿਛਲੇ ਕਈ ਸਾਲਾਂ ਤੋਂ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕਰਨ ਦੀ ਸੋਚ ਰਹੇ ਸੀਗੇ। ਯੂਕਰੇਨੀ ਰਾਸ਼ਟਰਪਤੀ ਦਫ਼ਤਰ ਤੋਂ ਇੱਕ ਜਿਹੜਾ ਬਿਆਨ ਜਾਰੀ ਹੋਇਆ ਉਹਦੇ ਮੁਤਾਬਕ ਰੂਸੀ ਹਵਾਈ ਆਰਮੀ ਨੇ ਸੋਮਵਾਰ ਤੇ ਐਤਵਾਰ ਤੇ ਸੋਮਵਾਰ ਦੋਨਾਂ ਦਿਨਾਂ ਦੇ ਵਿਚਾਲੇ ਯੂਕਰੇਨ ਦੇ ਉੱਤੇ ਲਗਾਤਾਰ ਹਮਲੇ ਕੀਤੇ ਨੇ। ਦੁਨੇਤਸਕ ਇਲਾਕਿਆਂ ਦੇ ਵਿੱਚ ਰੂਸ ਨੇ ਜੰਗੀ ਜਹਾਜ਼, ਮਿਜ਼ਾਈਲਾਂ ਦਾ ਇਸਤੇਮਾਲ ਵਰਤੋਂ ਕਰਦੇ ਹੋਏ 6 ਸ਼ਹਿਰਾਂ ਤੇ ਪਿੰਡਾਂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਭਾਰੀ ਗੋਲੀਬਾਰੀ ਜਿਹੜੀ ਆ ਉਹ ਕੀਤੀ ਹੈ। ਇਸੇ ਦੌਰਾਨ ਇੱਕ ਜਣਾ ਜ਼ਖਮੀ ਹੋ ਗਿਆ। ਇਸੇ ਤਰ੍ਹਾਂ ਰੂਸੀ ਫੌਜ ਨੇ ਖਰਗੋਨ ਦੇ ਰਿਹਾਇਸ਼ੀ ਇਲਾਕਿਆਂ ਤੇ ਹਮਲੇ ਕੀਤੇ,
ਜਿਸ ਦੇ ਵਿੱਚ ਇੱਕ 66 ਸਾਲ ਦੀ ਔਰਤ ਜਿਹੜੀ ਆ ਉਹ ਜ਼ਖਮੀ ਹੋਈ ਹੈ। ਇਹਦੇ ਨਾਲ ਇੱਕ ਜਾਣਕਾਰੀ ਜਿਹੜੀ ਉਹ ਹੋਰ ਸਾਂਝੀ ਕਰਦੇ ਚੱਲੀਏ ਪ੍ਰਿਗੋਜ਼ਿਨ ਦੇ ਬਾਰੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਿੱਜੀ ਫੌਜੀ ਸਮੂਹ ਵੈਗਨਰ ਦੀ ਬਗਾਵਤ ਤੋਂ ਕੁਝ ਦਿਨਾਂ ਬਾਅਦ ਉਹਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੇ ਨਾਲ ਮੁਲਾਕਾਤ ਕੀਤੀ ਸੀ। ਰੂਸੀ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਦੇ ਤਰਜਮਾਨ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਮੀਟਿੰਗ ਹੈ 29 ਜੂਨ ਨੂੰ ਹੋਈ ਸੀ ਤੇ ਇਸ ਦੇ ਵਿੱਚ ਪ੍ਰਿਗੋਜ਼ਿਨ ਦੇ ਫੌਜੀ ਸਮੂਹ ਦੇ ਕਮਾਂਡਰ ਵੀ ਜਿਹੜੇ ਆ ਉਹ ਸ਼ਾਮਲ ਸਨ। ਵੈਗਨਰ ਦੇ ਪਹਾੜੇ ਦੇ ਸੈਨਿਕਾਂ ਨੇ ਯੂਕਰੇਨ ਦੇ ਵਿੱਚ ਰੂਸੀ ਆਰਮੀ ਦੇ ਨਾਲ ਲੜਾਈ ਲੜੀ ਆ। ਪ੍ਰਿਗੋਜ਼ਿਨ ਦਾ ਰੂਸ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਦੇ ਨਾਲ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ, ਜਿਸ ਦੀ ਸਮਾਪਤੀ 24 ਜੂਨ ਨੂੰ ਹਥਿਆਰਬੰਦ ਬਗਾਵਤ ਵਜੋਂ ਹੋਈ ਸੀ। ਪ੍ਰਿਗੋਜ਼ਿਨ ਨੇ ਬੇਲਾਰੂਸ ਦੇ ਵਿੱਚ ਜਲਾਵਤਨੀ ਦੇ ਇੱਕ ਸਮਝੌਤੇ ਤੋਂ ਬਾਅਦ ਬਗਾਵਤ ਜਿਹੜੀ ਆ ਉਹ ਖਤਮ ਕਰ ਦਿੱਤੀ ਸੀ। ਜੀ ਇਸੇ ਤਰ੍ਹਾਂ ਯੂਕਰੇਨ ਦੀ ਗੱਲ ਕਰਦੇ ਜਾਈਏ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੈਲੈਂਸਕੀ ਨੇ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨਾਲ ਕਾਫੀ ਨਾਰਾਜ਼ਗੀ ਜੋ ਆ ਉਹ ਪ੍ਰਗਟਾਈ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਇਸ ਟਾਈਮ ਦੇ ਉੱਤੇ ਯੂਕਰੇਨ ਨੂੰ ਆਪਾਂ ਨਾਟੋ ਦਾ ਮੈਂਬਰ ਨਹੀਂ ਬਣਾ ਸਕਦੇ। ਕਾਰਨ ਇਹ ਆ ਵੀ ਹਜੇ ਵੀ ਉੱਥੇ ਜਿਹੜੀ ਲੜਾਈ ਆ ਚੱਲ ਰਹੀ ਹੈਗੀ ਆ, ਪਲੱਸ ਬਹੁਤ ਸਾਰੀਆਂ ਹੋਰ ਡੈਮੋਕ੍ਰੇਸੀ ਨੂੰ ਲੈ ਕੇ ਕਈ ਇਸ਼ੂਜ਼ ਆ ਜਿਨ੍ਹਾਂ ਦੇ ਉੱਤੇ ਯੂਕਰੇਨ ਨੇ ਕੰਮ ਹਜੇ ਕਰਨਾ ਹੈਗਾ। ਇਸ ਨੂੰ ਲੈ ਕੇ ਜੋ ਵਲਾਦੀਮੀਰ ਜ਼ੈਲੈਂਸਕੀ ਆ ਉਹਨਾਂ ਨੇ ਜੋ ਨੈਗੋਸ਼ੀਏਸ਼ਨਸ ਚੱਲ ਰਹੀਆਂ ਹੈਗੀਆਂ ਨੈਟੋ ਦੇ ਵਿੱਚ ਇੱਕ ਡਰਾਫਟ ਬਣਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਯੂਕਰੇਨ ਨੂੰ ਐਡ ਕੀਤਾ ਜਾਵੇ। ਉਹਨਾਂ ਨੇ ਇਹ ਨਾਟੋ ਦੀਆਂ ਜੋ ਨੈਗੋਸ਼ੀਏਸ਼ਨਸ ਆ ਉਹਨਾਂ ਨੂੰ ਡਿਨਾਊਂਸ ਕੀਤਾ ਹੈ। ਉਹਨਾਂ ਨੂੰ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ ਵੀ ਅਸੀਂ ਕਿੰਨੇ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਜੋ ਨਾਟੋ ਦਾ ਮੈਂਬਰ ਬਣਾਇਆ ਜਾਵੇ, ਪਰ ਇਸ ਟਾਈਮ ਦੇ ਉੱਤੇ ਜੋ ਅਲਾਇੰਸ ਹੈਗਾ ਸਾਰੇ ਮੁਲਕਾਂ ਦਾ, ਉਹਨਾਂ ਦੇ ਲੀਡਰ ਲਿਥੁਆਨੀਅਨ ਦੀ ਕੈਪੀਟਲ ਦੇ ਵਿੱਚ ਇਕੱਠੇ ਹੋਏ ਆ। 2 ਦਿਨਾਂ ਦੀ ਸਮਿਟ ਚੱਲਣੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਵੀ ਉੱਥੇ ਪਹੁੰਚ ਰਹੇ ਹੈਗੇ ਆ। ਜੋ ਡਰਾਫਟ ਸਮਿਟ ਕਮਿਊਨੀਕਿਊ ਹੈਗੀ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਨਵਾਈਟ ਜ਼ਰੂਰ ਕਰਾਂਗੇ ਯੂਕਰੇਨ ਨੂੰ, ਪਰ ਹਜੇ ਤੱਕ ਜੋ ਕੰਡੀਸ਼ਨਸ ਨਹੀਂ ਪੂਰੀਆਂ ਹੋ ਸਕਦੀਆਂ ਉਹ ਨਾਟੋ ਦੇ ਮੈਂਬਰ ਉਸ ਟਾਈਮ ਤੱਕ ਨਹੀਂ ਬਣ ਸਕਦੇ ਹੈਗੇ। ਹਾਲਾਂਕਿ ਇਸ ਡਰਾਫਟ ਦੀ ਪੂਰੀ ਲੈਂਗੁਏਜ ਉਹ ਡਰਾਫਟ ਪੂਰੀ ਤਰ੍ਹਾਂ ਨਹੀਂ ਕੀਤੀ ਗਈ ਹੈਗੀ। ਜ਼ੈਲੈਂਸਕੀ ਨੇ ਟਵੀਟ ਕੀਤਾ ਆ ਵੀ ਸਾਨੂੰ ਇੱਕ ਇੱਜ਼ਤ ਚਾਹੀਦੀ ਹੈਗੀ ਆ। ਜੋ ਸਾਡੇ ਦੋਸਤ ਮੁਲਕ ਹੈਗੇ ਆ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ, ਪਰ ਸਾਨੂੰ ਵੀ ਉਦਾਂ ਦੀ ਜੋ ਇੱਜ਼ਤ ਆ ਉਹ ਕਰਨੀ ਚਾਹੀਦੀ ਹੈਗੀ ਆ। ਨਾਟੋ ਦੇ ਜੋ ਐਲੀਜ਼ ਹੈਗੇ ਆ ਉਹ ਕੰਪਰੋਮਾਈਜ਼ ਮੰਗਦੇ ਹੈਗੇ ਆ ਯੂਕਰੇਨ ਤੋਂ ਕਈ ਜੋ ਕੰਡੀਸ਼ਨਸ ਡੈਮੋਕ੍ਰੇਸੀ ਲਈ ਹੋਣੀਆਂ ਚਾਹੀਦੀਆਂ ਆ ਉਹ ਪੂਰੀਆਂ ਕਰੇ ਆਉਣ ਵਾਲੇ ਸਮੇਂ ਦੇ ਵਿੱਚ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਨੈਟੋ ਦੇ ਸੈਕਟਰੀ ਜਨਰਲ ਜੈਨਸ ਸਟੋਲਨਬਰਗ ਜੋ ਆ ਉਹਨਾਂ ਨੂੰ ਇਹ ਕਿਹਾ ਵੀ ਜੋ ਲੈਂਗੁਏਜ ਪ੍ਰਪੋਜ਼ ਕਰ ਰਹੇ ਆ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਇਆ ਜਾਵੇ, ਉਹ ਸਾਰਾ ਕੁਝ ਇਨਕਲੂਡ ਉਹਦੇ ਵਿੱਚ ਹੋਣਾ ਚਾਹੀਦਾ ਹੈਗਾ ਆ। ਤੇ ਕਹਿੰਦੇ ਵੀ ਯੂਕਰੇਨ ਦਾ ਅਸੀਂ ਪੂਰੀ ਤਰ੍ਹਾਂ ਸਾਥ ਦੇ ਰਹੇ ਹਾਂ। ਕਿਸ ਤਰ੍ਹਾਂ ਜੋ ਮਿਲਟਰੀ ਦੇ ਵਿੱਚ ਕੀਤਾ ਹੈਗਾ। ਜੌਨ ਕਰਬੀ ਜੋ ਹੈਗੇ ਆ US ਦੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਪੋਕਸ ਪਰਸਨ, ਪਰ ਯੂਕਰੇਨ ਵਾਲਿਆਂ ਨੂੰ ਕੁਝ ਰਿਫਾਰਮ ਕਰਨੇ ਪੈਣਗੇ। ਉਹਨਾਂ ਦੇ ਰੂਲ ਆਫ ਲਾ, ਗੁੱਡ ਗਵਰਨੈਂਸ, ਪੋਲੀਟੀਕਲ ਰਿਫਾਰਮਸ, ਫੇਰ ਤੇ ਦੂਸਰਾ ਸਭ ਤੋਂ ਵੱਡੀ ਗੱਲ ਆ ਵੀ ਇਸ ਟਾਈਮ ਜੰਗ ਲੱਗੀ ਹੋਈ ਆ ਤੇ ਜੇ ਉਹ ਨਾਟੋ ਦਾ ਮੈਂਬਰ ਬਣ ਜਾਂਦੇ ਫਿਰ ਨਾਟੋ ਦੇ ਸਾਰੇ ਮੁਲਕਾਂ ਨੂੰ ਸ਼ਾਇਦ ਵਿੱਚ ਇਨਵੋਲਵ ਹੋਣਾ ਪਵੇ ਤੇ ਉਹਦੇ ਨਾਲ ਜੋ ਲੜਾਈ ਆ ਹੋਰ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਸੋ ਪਰ ਇਹ ਸਾਰਾ ਕੁਝ ਦੇ ਸੰਬੰਧ ਦੇ ਵਿੱਚ ਜਰਮਨ ਦੇ ਚਾਂਸਲਰ ਓਲਫ ਸ਼ੋਲਜ਼ ਉਹਨਾਂ ਨੇ ਦੱਸਿਆ ਆ ਕਿ ਸਾਨੂੰ ਪੂਰੀ ਤਰ੍ਹਾਂ ਯੂਕਰੇਨ ਦੀ ਸਪੋਰਟ ਕਰਨੀ ਚਾਹੀਦੀ ਆ। ਯੂਕਰੇਨ ਦੀ ਜੋ ਸੋਵਰਨਟੀ ਹੈਗੀ ਆ ਤੇ ਇੰਟੈਗ੍ਰਿਟੀ ਹੈਗੀ ਆ ਤੇ ਨਾਲ ਦੀ ਨਾਲ ਜੋ ਅਸੀਂ ਆਰਮਸ ਦੀ ਸਪਲਾਈ ਕਰਦੇ ਹੈਗੇ ਆ ਇਹ ਸਾਰਾ ਕੁਝ ਰਲ ਕੇ ਆਪਾਂ ਨੂੰ ਯੂਕਰੇਨ ਦਾ ਸਾਥ ਦੇਣਾ ਚਾਹੀਦਾ ਹੈਗਾ। ਜਰਮਨ ਦੇ ਡਿਫੈਂਸ ਮਿਨਿਸਟਰ ਬੋਰਿਸ ਪਿਸਟੋਰੀਅਸ ਉਹਨਾਂ ਨੇ ਵੀ ਕਿਹਾ ਆ ਵੀ ਜੋ ਇਹ ਟਰਮਸ ਬਣਾਈਆਂ ਗਈਆਂ ਆ ਇਹ ਸਾਨੂੰ ਬੜੇ ਧਿਆਨ ਦੇ ਨਾਲ ਦੇਖਣੀਆਂ ਚਾਹੀਦੀਆਂ ਆ। 1 ਤੋਂ ਲੈ ਕੇ 1.5 ਸਾਲ ਦਾ ਸਮਾਂ ਹੋ ਚੁੱਕਾ ਆ ਜਦ ਤੋਂ ਹੀ ਜੋ ਨਾਟੋ ਦੇ ਵਿੱਚ ਯੂਕਰੇਨ ਨੂੰ ਐਡ ਕਰਨ ਦੀ ਜੋ ਗੱਲ ਆ ਉਹ ਚੱਲ ਰਹੀ ਹੈਗੀ ਆ ਤੇ ਉਹ ਕਹਿੰਦੇ ਇਹ 'ਚ ਕੋਈ ਸ਼ੱਕ ਵੀ ਨਹੀਂ ਆਉਣ ਵਾਲੇ ਸਮੇਂ 'ਚ ਉਸ ਨੂੰ ਐਡ ਕੀਤਾ ਜਾਊਗਾ। ਪਰ ਬਹੁਤ ਸਾਰੀਆਂ ਪ੍ਰੀ ਕੰਡੀਸ਼ਨਸ ਹੈਗੀਆਂ ਜਿਨ੍ਹਾਂ ਨੂੰ ਫੁੱਲਫਿਲ ਕਰਨਾ ਪਊਗਾ ਯੂਕਰੇਨ ਨੂੰ, ਫਿਰ ਉਸ ਤੋਂ ਬਾਅਦ ਯੂਕਰੇਨ ਨੂੰ ਜੋ ਆ ਨਾਟੋ ਦੀ ਮੈਂਬਰਸ਼ਿਪ ਦਿੱਤੀ ਜਾਊਗੀ। ਜੀ
ਹਰਜੋਤ ਸਿੰਘ ਜੀ, ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਜੀ ਇੱਕ ਬ੍ਰੇਕ ਤੋਂ ਬਾਅਦ। ਜੀ। ਜੀ, ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚਲੀਏ। ਮਾਈਕਰੋਸਾਫਟ ਤੇ ਐਕਟੀਵਿਜ਼ਨ ਦੀ ਜੋ ਡੀਲ ਹੋਣੀ ਸੀ ਉਸ ਨੂੰ ਜੱਜ ਨੇ ਡਿਨਾਈ ਕਰ ਦਿੱਤਾ। FTC ਦੀ ਜੋ ਇੰਜੰਕਸ਼ਨ ਰਿਕੁਐਸਟ ਸੀਗੀ, ਫੈਡਰਲ ਜੱਜ ਨੇ ਸੈਨ ਫਰਾਂਸਿਸਕੋ 'ਚ ਮਾਈਕਰੋਸਾਫਟ ਦੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ ਤੇ ਐਕਟੀਵਿਜ਼ਮ ਬਲਿਜ਼ਰਡ ਦੇ ਹੱਕ ਦੇ ਵਿੱਚ ਜੋ ਆਪਣੀ 68.7 ਬਿਲੀਅਨ ਡਾਲਰ ਦਾ ਐਕੁਜ਼ੀਸ਼ਨ ਸੀਗਾ, ਉਹਨਾਂ ਨੇ ਜੁਲਾਈ 18 ਤਾਈਂ ਕੰਪਲੀਟ ਕਰਨਾ ਸੀ, ਉਸ ਦੇ ਹੱਕ ਦੇ ਵਿੱਚ US ਦੀ ਗਵਰਨਮੈਂਟ ਜੋ FTC ਆ, ਫੈਡਰਲ ਟ੍ਰੇਡ ਕਮਿਸ਼ਨ, ਇਹਦੇ ਅਗੇਂਸਟ ਸੀਗਾ। ਸੋ US ਗਵਰਨਮੈਂਟ ਇਸ ਜੱਜ ਦੇ ਡਿਸੀਜਨ ਨੂੰ ਅਪੀਲ ਜ਼ਰੂਰ ਕਰ ਸਕਦੀ ਆ, ਪਰ ਕਹਿੰਦੇ ਵੀ ਡੀਲ ਹਜੇ ਤੱਕ ਇਹ ਕਲੀਅਰ ਨਹੀਂ। FTC ਜੋ ਆ ਉਹ ਅਪੀਲ ਨੂੰ ਫੈਡਰਲ ਪੈਲਟ ਕੋਰਟ ਦੇ ਵਿੱਚ ਤੇ ਫਾਈਲ ਕਰ ਸਕਦਾ ਤੇ ਜਦੋਂ ਇਹ ਦੋਨਾਂ ਕੰਪਨੀਆਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ। ਕੋਰਟ ਦੀ ਰਿਸਪੌਂਸਿਬਿਲਟੀ ਕਹਿੰਦੇ ਇਹਦੇ ਵਿੱਚ ਬੜੀ ਨੈਰੋ ਹੈਗੀ ਆ ਤੇ FTC ਦੇ ਜੋ ਐਡਮਿਨਿਸਟ੍ਰੇਟਿਵ ਐਕਸ਼ਨ ਆ, ਜੱਜ ਜੈਕਲਿਨ ਸਕਾਟ ਕੋਲਡੇ ਨੇ ਉਹਨਾਂ ਦੇ ਡਿਸੀਜਨ ਦੇ ਵਿੱਚ ਦੱਸਿਆ ਆ ਵੀ ਜੋ ਰੀਜ਼ਨ ਦਿੱਤੇ ਗਏ ਆ, FTC ਦੇ ਕੋਲ ਕੋਈ ਪਾਵਰ ਨਹੀਂ ਹੈ ਵੀ ਉਹ ਦੋ ਕੰਪਨੀਆਂ ਨੂੰ ਇਕੱਠੇ ਹੋਣ ਤੋਂ ਜਾਂ ਐਕਟਿਵਿਜ਼ਮ ਬਲਿਜ਼ਰਡ ਜੋ ਕੰਪਨੀ ਆ ਉਹ ਮਾਈਕਰੋਸਾਫਟ ਦੇ ਵਿੱਚ ਮਰਜ ਹੋ ਜਾ, ਮਾਈਕਰੋਸਾਫਟ ਵਾਲੇ ਉਸ ਨੂੰ ਖਰੀਦ ਲੈਣ। ਤੇ ਇਸ ਡਿਸੀਜਨ ਤੋਂ ਬਾਅਦ ਜੋ ਉਹ ਐਕਟਿਵਿਜ਼ਮ ਬਲਿਜ਼ਰਡ ਦਾ ਜੋ ਸਟਾਕ ਆ ਉਹ $92 ਤੇ ਪਹੁੰਚ ਚੁੱਕਾ ਹੈਗਾ ਆ। US ਡਿਸਟ੍ਰਿਕਟ ਕੋਰਟ ਫॉर ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਨੇ ਇਹ ਡਿਸੀਜਨ ਜਾਰੀ ਕੀਤਾ ਆ। ਮਾਈਕਰੋਸਾਫਟ ਨੇ ਇਸ ਕੰਪਨੀ ਨੂੰ, ਜੋ ਐਕਟਿਵਿਜ਼ਮ ਬਲਿਜ਼ਰਡ ਆ, ਇਹ ਵੀਡੀਓ ਗੇਮ ਨਾਲ ਰਿਲੇਟਡ ਕੰਪਨੀ ਹੈਗੀ ਆ ਜੋ ਵੀਡੀਓ ਗੇਮਸ ਬਣਾਉਂਦੇ ਆ, $95 ਪਰ ਸ਼ੇਅਰ ਉਹਨਾਂ ਦਾ ਉੱਪਰ ਗਿਆ ਆ। ਤੇ ਮਾਈਕਰੋਸਾਫਟ ਨੇ ਇਹ ਕਿਹਾ ਵੀ ਇਹ ਡਿਸੀਜਨ ਬਹੁਤ ਵਧੀਆ ਆ, ਇਹਦੇ ਨਾਲ ਜੋ ਸਾਡੀ ਜੋ ਅਸੀਂ ਕੰਪਨੀ ਬਾਈ ਕਰਨ ਜਾ ਰਹੇ ਆ ਉਹ ਡੀਲ ਕੰਪਲੀਟ ਹੋ ਜਾਊਗੀ। ਹੁਣ ਇਹ ਦੇਖਦੇ ਆ ਵੀ FTC ਵਾਲੇ ਇਸ ਨੂੰ ਪੈਲਟ ਕੋਰਟ ਦੇ ਵਿੱਚ ਲੈ ਕੇ ਜਾਂਦੇ ਆ ਕਿ ਨਹੀਂ। ਰੁਖ ਕਰੀਏ ਯੂਰਪ ਦਾ। ਯੂਰਪ ਦੇ ਵਿੱਚ ਪਿਛਲੇ ਸਾਲ ਗਰਮੀ ਦੇ ਕਰਕੇ ਤਕਰੀਬਨ 62,000 ਮੌਤਾਂ ਹੋਈਆਂ ਨੇ ਤੇ CNN ਦੀ ਇੱਕ ਰਿਪੋਰਟ ਦੇ ਮੁਤਾਬਕ US ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ। ਜਿਹੜੇ ਰਿਪੋਰਟ ਦੇ ਆંકੜੇ ਨੇ ਉਹ ਬੜੇ ਹੈਰਾਨੀਜਨਕ ਤੇ ਬੜੇ ਗੰਭੀਰ ਚਿੰਤਨ ਕਰਨ ਵਾਲੇ ਨੇ, ਕਿਉਂਕਿ ਇਹਦੇ ਵਿੱਚ ਇਹਨਾਂ ਨੇ, ਜਿਨ੍ਹਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ, ਮੈਡੀਸਨ ਜਰਨਲ ਇਹਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਨੇਚਰ ਮੈਡੀਸਨ ਜਰਨਲ ਦੇ ਵਿੱਚ ਇੱਕ ਜਿਹੜੀ ਰਿਪੋਰਟ ਇਹਨਾਂ ਨੇ ਪ੍ਰਕਾਸ਼ਿਤ ਕੀਤੀ ਹੈ ਤੇ ਇਹ ਦਾਅਵਾ ਕਰਦਾ ਕਿ ਪਿਛਲੇ ਸਾਲ ਪੂਰੇ ਯੂਰਪ ਦੇ ਵਿੱਚ ਗਰਮੀਆਂ ਦੇ ਵਿੱਚ ਵਧੀ ਗਰਮੀ ਕਰਕੇ ਜਾਂ ਤਾਪਮਾਨ ਦੇ ਵਿੱਚ ਵਾਧੇ ਕਰਕੇ 62,000 ਦੇ ਕਰੀਬ ਜਿਹੜੀ ਹੈ ਲੋਕਾਂ ਦੀ ਮੌਤ ਹੋਈ ਹੈ। ਤੇ ਇਹਦੇ ਵਿੱਚ ਤਕਰੀਬਨ ਇਹਨਾਂ ਨੇ 35 ਯੂਰਪੀਅਨ ਦੇਸ਼ਾਂ ਦੇ ਵਿੱਚੋਂ 800 ਤੋਂ ਵੱਧ ਇਲਾਕਿਆਂ ਦੇ ਵਿੱਚ ਜਿਹੜਾ ਡਾਟਾ ਉਹ ਇਕੱਠਾ ਕੀਤਾ ਤੇ ਮੌਤ ਦੇ ਆંકੜਿਆਂ ਦਾ ਵਿਸ਼ਲੇਸ਼ਣ ਕੀਤਾ। ਇਹਦੇ ਜਿਹੜੇ ਐਕਸੀਓਜ਼ ਨੇ ਜਾਂ ਕਹਿ ਲਓ ਡਾਇਰੈਕਟਰ ਨੇ, ਹਾਈ ਉੱਚੇ ਅਹੁਦੇ ਤੇ ਬੈਠਣ ਵਾਲੇ ਨੇ, ਤਾਂ ਉਹਨਾਂ ਦੇ ਵਿੱਚੋਂ ਇੱਕ ਨੇ ਐਂਡਰਿਊ ਫਰੀਡਮੈਨ। ਉਹ ਕਹਿੰਦੇ ਕਿ ਜਿਹੜੀ ਸਾਡੀ ਇਹ ਸਟੱਡੀ ਆ, ਇਸ ਸਟੱਡੀ ਦੇ ਵਿੱਚ ਅਸੀਂ ਇਹ ਗੱਲ ਦੇਖੀ ਕਿ ਯੂਰਪ ਦੇ ਵਿੱਚ ਜਿਹੜਾ ਤਾਪਮਾਨ ਹੈ ਕਿਸੇ ਵੀ ਹੋਰ ਮਹਾਂਦੀਪ ਨਾਲੋਂ ਦੁੱਗਣੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ ਇਸੇ ਕਰਕੇ ਜਿਹੜੇ ਬਜ਼ੁਰਗ ਅਵਸਥਾ ਦੇ ਵਿੱਚ ਲੋਕ ਨੇ, ਉਹਨਾਂ ਨੇ ਦੱਸਿਆ ਕਿ ਜਿਹੜੀਆਂ ਬੀਬੀਆਂ ਨੇ ਉਹ ਤਾਂ ਇਹਨਾਂ ਵਧੇ ਤਾਪਮਾਨ ਤੋਂ ਬਾਅਦ ਜਿਹੜੀਆਂ ਪੈਦਾ ਹੁੰਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਝੱਲ ਜਾਂਦੀਆਂ ਨੇ, ਪਰ ਮਰਦਾਂ ਦੇ ਵਿੱਚ ਮੌਤ ਦਾ ਆંકੜਾ ਬੀਬੀਆਂ ਦੇ ਨਾਲੋਂ ਜ਼ਿਆਦਾ ਹੈ। ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਯੂਰਪ ਨੇ ਇਸ ਤੋਂ ਬਾਅਦ ਕਈ ਮੁਲਕਾਂ ਨੇ, ਖਾਸ ਕਰਕੇ ਜਿਨ੍ਹਾਂ ਮੁਲਕਾਂ ਦੇ ਵਿੱਚ ਮੌਤਾਂ ਵੱਧ ਹੋਈਆਂ, ਜਿਨ੍ਹਾਂ ਦੇ ਵਿੱਚ ਇਟਲੀ, ਗ੍ਰੀਸ, ਸਪੇਨ, ਪੁਰਤਗਾਲ, ਇੱਥੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਨੇ। ਤੇ ਇਹਨਾਂ ਨੇ ਕਿਹਾ ਕਿ ਇਹਨਾਂ ਮੁਲਕਾਂ ਨੂੰ ਤਾਂ ਸਗੋਂ ਹੋਰ ਤੇਜ਼ੀ ਦੇ ਨਾਲ ਜਿਹੜੀ ਵਾਤਾਵਰਨ ਹੈ ਜਾਂ ਜਿਹੜਾ ਗਲੋਬਲ ਵਾਰਮਿੰਗ ਹੈ ਇਹਦੇ ਉੱਤੇ ਕੰਮ ਕਰਨਾ ਪਊਗਾ ਤੇ ਨਾਲ ਹੀ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਾਉਣ ਦੇ ਲਈ ਯਤਨ ਜਿਹੜੇ ਆ ਉਹ ਕਰਨੇ ਪੈਣਗੇ। ਕਲੋਏ ਬ੍ਰੀਮੀ ਕਰੋਂਬੇ ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਗਰੋਸ ਦੇ ਇੱਕ ਜਲਵਾਯੂ ਵਿਗਿਆਨੀ ਨੇ ਤੇ ਉਹਨਾਂ ਨੇ ਰਿਊਟਰਸ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੇਸ਼ਾਂ ਦੇ ਲਈ ਇੱਕ ਸੰਕੇਤ ਹੈ ਜਿਹੜੇ ਦੇਸ਼ ਹਾਲੇ ਵੀ ਗਲੋਬਲ ਵਾਰਮਿੰਗ ਨੂੰ ਸੀਰੀਅਸ ਨਹੀਂ ਲੈ ਰਹੇ। ਜਿਹੜੀ CNN ਦੀ ਰਿਪੋਰਟ ਹੈ ਉਹਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ US ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ, ਕਿਉਂਕਿ US ਦੇ ਵਿੱਚ ਵੀ ਕਈ ਇਲਾਕੇ ਅਜਿਹੇ ਨੇ ਜਿੱਥੇ ਤਾਪਮਾਨ ਹੀਟ ਵੇਵਸ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ
ਕਿ ਇੱਥੇ ਯੂਰਪ ਦੇ ਵਿੱਚ ਜੰਗਲਾਂ ਦੇ ਵਿੱਚ ਘੱਟੋ ਘੱਟ 4 ਮਿਲੀਅਨ ਰਕਬੇ ਦੇ ਵਿੱਚ ਜਦੋਂ ਅੱਗ ਲੱਗੀ ਸੀ ਤਾਂ ਉਸ ਤੋਂ ਬਾਅਦ ਬਹੁਤ ਵੱਡੇ ਇਲਾਕਿਆਂ ਦੇ ਵਿੱਚ ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਵਧੇ ਤਾਪਮਾਨ ਦਾ ਜਿਹੜਾ ਸਾਹਮਣਾ ਉਹ ਕਰਨਾ ਪਿਆ ਸੀ। ਸਮੌਗ ਕਰਕੇ, ਧੂਏ ਕਰਕੇ, ਹਵਾ ਦੀ ਗੁਣਵੱਤਾ ਕਰਕੇ, ਸਾਹ ਦੇ ਮਰੀਜ਼ਾਂ ਦੀ ਜਾਂ ਜਿਨ੍ਹਾਂ ਨੂੰ ਹੋਰ ਬਿਮਾਰੀਆਂ ਸਨ ਉਹਨਾਂ ਦੀ ਮੌਤ ਜਿਹੜੀ ਆ ਉਹ ਬਹੁਤ ਛੇਤੀ ਹੋਈ ਹੈ। ਸੋ ਇਸੇ ਤਰ੍ਹਾਂ ਇਹ ਕਹਿੰਦੇ ਕਿ ਜਿੰਨੇ ਵੀ ਯੂਰਪੀਅਨ ਕੰਟਰੀ ਨੇ ਇਹ 2003 ਤੋਂ ਬਾਅਦ ਡੈਡਲੀ ਹੀਟ ਵੇਵਸ ਜਾਂ ਉਹਨਾਂ ਨੇ ਚੈਪਟਰ ਦਾ ਨਾਮ ਦਿੱਤਾ ਡੈਡਲੀ ਹੀਟ ਵੇਵਸ, ਉਸ ਤੋਂ ਬਾਅਦ ਇਹ ਜਿਹੜਾ ਉਹ ਸਾਹਮਣਾ ਕਰ ਰਹੇ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਜਿਹੜੇ ਦੇਸ਼ ਹਾਲੇ ਵੀ ਇਹਨੂੰ ਸੀਰੀਅਸ ਨਹੀਂ ਲੈ ਰਹੇ ਉਹਨਾਂ ਦੇਸ਼ਾਂ ਨੂੰ ਇਹਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਪਊਗਾ। ਤੇ ਯੂਐਸ ਦੇ ਹਵਾਲੇ ਦੇ ਨਾਲ CNN ਦਾ ਇਹ ਦਾਅਵਾ ਕਿ ਯੂਐਸ ਨੂੰ ਵੀ 에ਅਰਪੋਰਟ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ। ਜੀ ਜੀ ਅਗਲੀ ਖਬਰ ਵਿੱਚ ਚਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਉੱਤੇ ਜੋ ਕੇਸ ਚੱਲ ਰਿਹਾ ਆ, ਖਾਸ ਕਰਕੇ ਜੋ ਕਲਾਸੀਫਾਈਡ ਡਾਕੂਮੈਂਟਸ ਨੂੰ ਲੈ ਕੇ, ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਜੋ ਲੀਗਲ ਟੀਮ ਆ ਉਹਨਾਂ ਨੇ ਆਰਗੂ ਕੀਤਾ ਆ ਵੀ ਜੋ ਇਹ ਟ੍ਰਾਇਲ ਸ਼ੁਰੂ ਹੋਣਾ ਆ ਉਹ ਸਨ 2024 ਦੀਆਂ ਇਲੈਕਸ਼ਨਾਂ ਜੋ ਹੋਣੀਆਂ ਆ ਨਵੰਬਰ ਮਹੀਨੇ 'ਚ, ਉਸ ਤੋਂ ਬਾਅਦ ਸ਼ੁਰੂ ਕੀਤਾ ਜਾਵੇ। ਸਰੋਤਿਆਂ ਨੂੰ ਦੱਸ ਦਈਏ ਪਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਆ ਤੇ ਅੱਜ ਦੀ ਡੇਟ ਦੇ ਵਿੱਚ ਰਿਪਬਲਿਕਨਸ ਵਿੱਚ ਉਹ ਸਭ ਤੋਂ ਪਸੰਦੀਦਾ ਲੀਡਰ ਹੈਗੇ ਆ, ਸਭ ਤੋਂ ਉਹਨਾਂ ਦੀ ਰੇਟਿੰਗ ਉੱਪਰ ਹੈਗੀ ਆ। ਸੋ ਲੱਗਦਾ ਆ ਵੀ ਜੋ ਨੋਮਨੀ ਹੋਊਗੇ ਉਹ ਰਿਪਬਲਿਕਨ ਪਾਰਟੀ ਦੇ ਤੇ ਉਹਨਾਂ ਦੇ ਜਿੱਤਣ ਦੇ ਚਾਂਸ ਵੀ ਕਾਫੀ ਵੱਧਦੇ ਨਜ਼ਰ ਆ ਰਹੇ ਹੈਗੇ ਆ। ਸੋ ਇੱਕ ਡਾਕੂਮੈਂਟ ਫਾਈਲ ਕੀਤਾ ਗਿਆ ਹੈਗਾ ਆ ਉਹ ਕੋਰਟ ਦੇ ਵਿੱਚ ਜੋ ਜੱਜ ਹੈਗੇ ਆਈਲੀਨ ਐਮ ਕੈਨਨ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਪਾਇੰਟ ਕੀਤਾ ਸੀ। ਉਹ ਇਸ ਕੇਸ ਨੂੰ ਦੇਖ ਰਹੇ ਆ। ਉਹਨਾਂ ਨੇ ਇਹ ਕਿਹਾ ਆ ਵੀ ਜੋ 2024 ਦੀਆਂ ਇਲੈਕਸ਼ਨਸ ਹੋਣੀਆਂ ਆ ਵੀ ਮੈਨੂੰ ਇੱਕ ਤਰ੍ਹਾਂ ਦੇ ਨਾਲ ਵਿਕਟਮ ਬਣਾਇਆ ਜਾ ਰਿਹਾ ਤੇ ਉਹ ਮੇਰੇ ਤੇ ਇਹਦਾ ਅਸਰ ਹੋ ਸਕਦਾ, ਇਸ ਕਰਕੇ ਉਸ ਇਲੈਕਸ਼ਨ ਤੋਂ ਬਾਅਦ ਜੋ ਵੀ ਰਿਜ਼ਲਟ ਆਵੇ ਫਿਰ ਇਸ ਕੇਸ ਦੇ ਉੱਤੇ ਜੋ ਆ ਡਿਸਕਸ਼ਨ ਹੋਵੇ। 31 ਦੇ ਕਰੀਬ ਜੋ ਕਲਾਸੀਫਾਈਡ ਡਾਕੂਮੈਂਟਸ ਆ ਉਹ ਇਹਦੇ ਵਿੱਚ ਇਨਕਲੂਡਡ ਹੈਗੇ ਆ। ਸੋ ਤੁਹਾਨੂੰ ਇਹ ਦੱਸਦੀ ਜਾਈਏ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਟੀਮ ਇਹ ਕਹਿ ਰਹੀ ਆ ਵੀ ਜੋ ਗਵਰਨਮੈਂਟ ਕਹਿ ਰਹੀ ਆ ਵੀ ਇਹ ਕਲਾਸੀਫਾਈਡ ਡਾਕੂਮੈਂਟਸ ਆ ਪਰ ਜੋ ਟਰੰਪ ਦੇ ਲਾਇਰਸ ਆ ਉਹ ਕਹਿੰਦੇ ਵੀ ਇਹ ਪ੍ਰੈਜ਼ੀਡੈਂਸ਼ੀਅਲ ਰੈਕੋਰਡਸ ਐਕਟ ਦੇ ਅੰਡਰ ਪ੍ਰੈਜ਼ੀਡੈਂਟ ਟਰੰਪ ਇਹ ਡਾਕੂਮੈਂਟਸ ਨੂੰ ਵਾਈਟ ਹਾਊਸ ਤੋਂ ਬਾਹਰ ਲਿਜਾ ਸਕਦੇ ਸੀ। ਸੋ ਇਹਦੀ ਜਿਹੜੀ ਸਾਰੀ ਇੰਟਰਪ੍ਰੀਟੇਸ਼ਨ ਆ ਉਹ ਵਾਟਰਗੇਟ ਏਰਾ ਲਾ ਜੋ ਆ ਉਹਦੇ ਲੀਗਲ ਐਕਸਪਰਟ ਇਸ ਨੂੰ ਇੰਟਰਪ੍ਰੀਟ ਕਰ ਰਹੇ ਹੈਗੇ ਆ। ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਵਕੀਲ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਕਨਸਟੀਟਿਊਸ਼ਨਲ ਤੇ ਸਟੈਚੂਟਰੀ ਚੈਲੰਜਸ ਵੀ ਉਹ ਇਸ ਕੇਸ ਦੇ ਵਿੱਚ ਉੱਪਰ ਲੈ ਕੇ ਆਣਗੇ। ਸੋ ਕੋਸ਼ਿਸ਼ ਉਹਨਾਂ ਦਾ ਜੋ ਟੀਮ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਉਹ ਇਹੀ ਕਰ ਰਹੀ ਆ ਵੀ ਇਸ ਕੇਸ ਨੂੰ ਡਿਲੇ ਕੀਤਾ ਜਾਵੇ ਤੇ ਇਲੈਕਸ਼ਨ ਤੋਂ ਬਾਅਦ ਹੀ ਇਹਦੇ ਉੱਤੇ ਜੋ ਹੀਅਰਿੰਗ ਸ਼ੁਰੂ ਹੋਣੀ ਚਾਹੀਦੀ ਆ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਆ ਰਹੀ ਹੈ ਕਾਠਮੰਡੂ ਤੋਂ। ਨੇਪਾਲ ਦੇ ਵਿੱਚ ਮਾਊਂਟ ਐਵਰੈਸਟ ਦੇ ਨੇੜੇ ਮਨਾਂਗ ਏਅਰ ਦਾ ਇੱਕ ਜਿਹੜਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ਦੇ ਵਿੱਚ 6 ਜਾਣੇ ਸਵਾਰ ਸਨ। ਪਤਾ ਲੱਗਿਆ ਕਿ ਮਰਨ ਵਾਲਿਆਂ ਦੇ ਵਿੱਚ ਮੈਕਸੀਕੋ ਦੇ ਪਰਿਵਾਰ ਦੇ 5 ਮੈਂਬਰ ਤੇ ਨੇਪਾਲ ਦਾ ਪਾਇਲਟ ਸ਼ਾਮਲ ਸੀ। ਤ੍ਰਿਭੁਵਨ ਅੰਤਰਰਾਸ਼ਟਰੀ ਜਿਹੜਾ ਹਵਾਈ ਅੱਡਾ ਉਹਦੇ ਜਨਰਲ ਮੈਨੇਜਰ ਨੇ ਪ੍ਰਤਾਪ ਤਿਵਾੜੀ ਉਹ ਦੱਸਦੇ ਨੇ ਕਿ 9NAMV ਹੈਲੀਕਾਪਟਰ ਜਿਹੜਾ ਸੀਗਾ ਉਹ ਉਡਾਨ ਭਰਨ ਤੋਂ ਬਾਅਦ 15 ਮਿੰਟਾਂ ਬਾਅਦ ਇਹਦਾ ਜਿਹੜਾ ਸੰਪਰਕ ਆ ਉਹ ਟੁੱਟ ਗਿਆ ਸੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਜਿਹੜਾ ਹੈਲੀਕਾਪਟਰ ਹੈ ਹਾਦਸੇ ਦਾ ਸ਼ਿਕਾਰ ਹੋ ਗਿਆ। 6 ਜਾਣੇ ਸਵਾਰ ਸਨ, ਮੈਕਸੀਕੋ ਦੇ ਪਰਿਵਾਰ ਦੇ 5 ਮੈਂਬਰ ਤੇ ਇੱਕ ਨੇਪਾਲ ਦਾ ਪਾਇਲਟ ਜਿਹੜਾ ਉਹ ਦੱਸਿਆ ਗਿਆ। ਨੇਪਾਲ ਦੇ ਪਾਇਲਟ ਦੀ ਆਇਡੈਂਟੀਟੀ ਤੇ ਜਿਹੜੇ ਮੈਕਸੀਕੋ ਦੇ ਵਿੱਚ ਜਿੰਨੇ ਵੀ ਇਸ ਹਾਦਸੇ ਦਾ ਸ਼ਿਕਾਰ ਨੇ ਮ੍ਰਿਤਕ ਉਹਨਾਂ ਦੀ ਜਿਹੜੀ ਹਜੇ ਆਇਡੈਂਟੀ ਆ ਉਹ ਸ਼ੋ ਨਹੀਂ ਕੀਤੀ। ਜੀ ਅਗਲੀ ਖਬਰ ਵਿੱਚ ਚਲੀਏ ਆਪਾਂ ਜੋ ਵਰਕ ਫਰੋਮ ਹੋਮ ਆ ਹੁਣ ਉਸ ਦੇ ਸੰਬੰਧ ਦੇ ਵਿੱਚ ਇਹ ਲੜਾਈ ਪੂਰੀ ਗਲੋਬਲੀ ਪੂਰੀ ਦੁਨੀਆ ਦੇ ਵਿੱਚ ਇਹ ਫੈਲ ਗਈ ਆ। ਜੋ EMPLOYEES ਆ ਉਹ ਕਹਿੰਦੇ ਆ ਵੀ ਅਸੀਂ ਕੰਮ ਘਰਾਂ ਤੋਂ ਕਰਨਾ ਆ, ਪਰ EMPLOYER ਆ ਜੋ ਕੰਪਨੀਆਂ ਉਹ ਕਹਿੰਦੇ ਵੀ ਨਹੀਂ ਹੁਣ ਵਾਪਸ ਕੰਮ ਤੇ ਆਓ, ਆਫਿਸ ਦੇ ਵਿੱਚ ਆਓ, ਜੇ 5 ਦਿਨ ਨਹੀਂ ਆਉਣਾ 3 ਦਿਨ ਆਓ। ਤੇ ਜੋ ਪ੍ਰੋਡਕਟਿਵਿਟੀ ਆ ਜੋ ਨੈਟ ਰਿਜ਼ਲਟ ਨਿਕਲਦੇ ਆ ਜਦੋਂ ਘਰਾਂ 'ਚ ਬੰਦੇ ਕੰਮ ਕਰਦੇ ਆ ਵੀ ਉਹ ਪ੍ਰੋਡਕਟਿਵਿਟੀ ਉਨੀ ਵਧੀਆ ਨਹੀਂ ਹੈਗੀ ਜਿੰਨੀ ਜਦੋਂ ਤੁਸੀਂ ਆਫਿਸ ਦੇ ਵਿੱਚ ਜਾ ਕੇ ਕੰਮ ਕਰਦੇ ਹੈਗੇ ਆ। ਰਿਮੋਟ ਵਰਕ ਇੱਕ ਤਰ੍ਹਾਂ ਦੇ ਨਾਲ ਟਾਰਗੇਟ ਹੈਗਾ। ਇਹਦੇ ਨਾਲ ਕੀ ਹੋਇਆ ਵੀ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਜੋ ਕਮਰਸ਼ੀਅਲ ਬਿਲਡਿੰਗਸ ਆ ਉਹ ਖਾਲੀ ਹੋ ਗਈਆਂ। ਸੈਨ ਫਰਾਂਸਿਸਕੋ ਦਾ ਬਹੁਤ ਬੁਰਾ ਹਾਲ ਆ।
60-70% ਤਾਈਂ ਕਈ ਜਿਹੜੀ ਆਫਿਸ ਬਿਲਡਿੰਗ ਖਾਲੀ ਆ। ਉਹਨਾਂ ਦੇ ਨਾਲ ਬਹੁਤ ਸਾਰੇ ਰਿਲੇਟਡ ਛੋਟੇ-ਛੋਟੇ ਬਿਜ਼ਨੈਸਸ, ਰੈਸਟੋਰੈਂਟਸ, ਕਾਫੀ ਸ਼ਾਪਸ, ਬਿਊਟੀ ਸਲੂਨਸ, ਹੋਰ ਏਦਾਂ ਦੇ ਜਿਹੜੇ ਬਿਜ਼ਨਸ ਸੀ ਉਹ ਸਾਰੇ ਸ਼ਟ ਡਾਊਨ ਹੋ ਗਏ। ਸੈਨ ਫਰਾਂਸਿਸਕੋ ਦਾ ਬਹੁਤ ਬੁਰਾ ਹਾਲ ਆ। ਏਦਾਂ ਹੀ ਹੋਰ ਦੁਨੀਆ ਦੇ ਵਿੱਚ ਜਿਹੜੇ ਵੱਡੇ-ਵੱਡੇ ਸ਼ਹਿਰ ਆ ਉਹਨਾਂ ਦੇ ਡਾਊਨਟਾਊਨ ਜਿੱਥੇ ਮੇਨ ਕੰਪਨੀਆਂ ਦੇ ਆਫਿਸਿਸ ਆ ਉਹਨਾਂ ਦਾ ਬੁਰਾ ਹਾਲ ਆ। ਜੇਮੀ ਡੀਮਨ ਜੋ ਜੇਪੀ ਮਾਰਗਨ ਚੇਜ਼ ਦੇ ਸੀਈਓ ਆ, ਉਹਨਾਂ ਨੇ ਇਹ ਕਿਹਾ ਆ ਵੀ ਅਲਟੀਮੇਟਲੀ ਸਾਰੇ ਲੋਕਾਂ ਨੂੰ ਇਸ ਸਮਰ ਤੋਂ ਬਾਅਦ ਆਫਿਸ ਦੇ ਵਿੱਚ ਆਉਣਾ ਪਊਗਾ। ਅਮਰੀਕਾ ਦਾ ਸਭ ਤੋਂ ਵੱਡਾ ਬਿਜ਼ਨਸ ਲੈਂਡਰ ਆ ਤੇ ਵਾਲ ਸਟਰੀਟ ਦਾ ਸਟਾਰਲਟ ਆ ਗੋਲਡਮਨ ਸੈਕਸ, ਉਹਨਾਂ ਨੇ ਵੀ ਇਹ ਕਿਹਾ ਵੀ 5 ਦਿਨ ਦਾ ਹੁਣ ਵੀਕ ਹੈਗਾ ਆ, ਲੋਕਾਂ ਨੂੰ ਕੰਮ ਆਉਣਾ ਪਊਗਾ। ਜਿੰਨੀਆਂ ਵੀ ਵੱਡੀਆਂ ਟੈਕ ਕੰਪਨੀਜ਼ ਆ, ਚਾਹੇ ਗੂਗਲ ਆ, ਮਾਈਕਰੋਸਾਫਟ ਆ, ਮੈਟਾ ਆ, ਲਿਫਟ ਆ, ਇਹਨਾਂ ਸਾਰਿਆਂ ਨੇ ਇਹ ਕਿਹਾ ਵੀ ਕਾਮਿਆਂ ਨੂੰ, ਜਿੰਨੇ ਵੀ ਲੋਕ ਕੰਮ ਕਰਦੇ ਆ ਆਫਿਸ ਦੇ ਵਿੱਚ ਆ ਕੇ ਕੰਮ ਕਰਨਾ ਪਊਗਾ। ਫਰੈਸ਼ ਡਾਟਾ ਇੱਕ ਗਲੋਬਲ ਸਰਵੇ ਕੰਪਨੀ ਆ, ਉਹਨਾਂ ਨੇ ਇਹ ਸਾਰਾ ਸਰਵੇ ਕੀਤਾ। ਇਸ ਸਰਵੇ ਦੇ ਮੁਤਾਬਕ ਜੋ WFH ਰਿਸਰਚ ਆ, ਸਟੈਨਫੋਰਡ ਯੂਨੀਵਰਸਿਟੀ ਤੇ ਇੱਕ ਆਈਫੋ ਇੰਸਟੀਚਿਊਟ ਜਰਮਨ ਦਾ ਥਿੰਕ ਟੈਂਕ ਹੈਗਾ, ਉਹਨਾਂ ਨੇ ਇਹ ਕਿਹਾ ਵੀ 34 ਮੁਲਕਾਂ ਦੇ ਵਿੱਚ ਉਹਨਾਂ ਨੇ ਸਰਵੇ ਕੀਤੇ ਆ ਜੋ ਕਾਰਪੋਰੇਟ ਕੰਪਨੀਆਂ ਦੇ ਬੌਸਸ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਰਿਮੋਟ ਵਰਕ ਪ੍ਰੋਡਕਟਿਵਿਟੀ ਦੇ ਵਿੱਚ ਬਹੁਤ ਨੁਕਸਾਨ ਕਰ ਰਿਹਾ ਹੈਗਾ। ਕਹਿੰਦੇ ਵੀ 18% ਪ੍ਰੋਡਕਟਿਵਿਟੀ ਵਰਕ ਜੋ ਆਪਾਂ ਕਹਿ ਸਕਦੇ ਹਾਂ, ਜਿੰਨਾ ਵੀ ਕੰਮ ਹੋਣਾ ਉਹ ਘੱਟ ਹੁੰਦਾ ਜੋ ਲੋਕ ਘਰਾਂ ਤੋਂ ਕੰਮ ਕਰਦੇ ਹੈਗੇ ਆ। ਏਸ਼ੀਅਨ ਆਈਟੀ ਫਰਮ ਦੀ ਇੱਕ ਕਹਿੰਦੀ ਆ ਵੀ 19% ਲੈਸ ਪ੍ਰੋਡਕਟਿਵ ਆ ਘਰਾਂ ਦੇ ਵਿੱਚ, ਤੇ 62,000 ਤੋਂ ਵੱਧ ਜੋ EMPLOYEES ਹੈਗੇ ਆ ਮਾਈਕਰੋਸਾਫਟ ਦੇ, ਉਹਨਾਂ ਨੇ ਇਹ ਕਿਹਾ ਆ, ਉਹਨਾਂ ਨੂੰ ਇਹ ਦਿੱਤਾ ਗਿਆ ਨੋਟਿਸ ਪੇ ਤੁਹਾਨੂੰ ਵਾਪਸ ਕੰਮ ਤੇ ਆਉਣਾ ਪੈਣਾ ਹੈਗਾ ਆ। ਸੋ ਇਹ ਇੱਕ ਕੱਲਾ ਹੁਣ ਅਮਰੀਕਾ ਨਹੀਂ, ਪੂਰੀ ਦੁਨੀਆ ਦੇ ਵਿੱਚ ਦੇਖੋ ਕਿੰਨੀ ਛੇਤੀ ਇਹ ਸਾਰਾ ਕੁਝ ਚੇਂਜ ਹੁੰਦਾ ਆ। ਹਜੇ ਪਿਛਲੇ ਸਾਲ ਦੀ ਗੱਲ ਆ ਵੀ ਮਾਸ ਰੈਜ਼ਿਗਨੇਸ਼ਨ ਦੀ ਗੱਲ ਚੱਲ ਰਹੀ ਸੀ ਵੀ ਅਸੀਂ ਤਾਂ ਕੰਮੇ ਨਹੀਂ ਜੀ ਕਰਨਾ, ਅਸੀਂ ਅਸਤੀਫੇ ਦੇ ਦਿੰਦੇ ਆ, ਤੇ ਹੁਣ ਜਦੋਂ ਹੀ ਆਹ 2.5-3 ਲੱਖ ਆਈਟੀ ਵਰਕਰ ਲੇ ਆਫ ਹੋ ਚੁੱਕਾ ਹੈ ਤੇ ਹੁਣ ਸਾਰੇ ਈਵਨ ਜੋ ਘਰਾਂ ਤੋਂ ਵੀ ਕੰਮ ਕਰ ਰਹੇ ਸੀ ਉਹ ਡਰ ਰਹੇ ਆ ਵੀ ਜੇ ਅਸੀਂ ਵਾਪਸ ਨਾ ਗਏ ਸਾਡੀ ਪ੍ਰਮੋਸ਼ਨ ਨਹੀਂ ਹੋਊਗੀ, ਸਾਡੀ ਸੈਲਰੀ ਘੱਟ ਹੋਊਗੀ। ਸੋ ਇਹ ਸਾਰਾ ਜ਼ੋਰ ਜੋ ਸੀਈਓ ਕੰਪਨੀ ਦਾ ਉਹਨਾਂ ਦਾ ਵੀ ਲੱਗਾ ਹੋਇਆ ਵੀ ਵਾਪਸ ਕੰਮ ਤੇ ਆਓ, ਤੇ ਪਲੱਸ ਸ਼ਹਿਰ ਆ ਹੁਣ ਜੋ ਸਿਟੀਜ਼ ਆ ਜਿਨ੍ਹਾਂ ਦੇ ਵਿੱਚ ਵੱਡੀਆਂ ਕਮਰਸ਼ੀਅਲ ਬਿਲਡਿੰਗਸ ਆ ਉਹਨਾਂ ਨੂੰ ਵੀ ਫਾਇਦਾ ਹੋਊਗਾ ਕਿਉਂਕਿ ਉਹਨਾਂ ਦਾ ਪ੍ਰੋਪਰਟੀ ਟੈਕਸ ਬਹੁਤ ਘਟ ਗਿਆ ਆ। ਆਪਾਂ ਪਿਛਲੀਆਂ ਖਬਰਾਂ 'ਚ ਪਿਛਲੇ ਹਫ਼ਤਿਆਂ ਦੌਰਾਨ ਸਾਂਝੀਆਂ ਕੀਤੀਆਂ ਸੀ ਵੀ ਕਿਸ ਤਰ੍ਹਾਂ $1.6 ਬਿਲੀਅਨ ਦੇ ਜੋ ਜੋ ਹੋਟਲ ਆ ਸੈਨ ਫਰਾਂਸਿਸਕੋ 'ਚ ਉਹਦੀ ਕੀਮਤ ਸਾਰੀ 750 ਮਿਲੀਅਨ ਰਹਿ ਗਈ ਆ, ਕਿਉਂਕਿ ਉਹਨੇ ਕਿਹਾ ਵੀ ਅਸੀਂ ਵਾਪਸ ਕਰਨ ਜਾ ਰਹੇ ਹਾਂ ਬੈਂਕ ਨੂੰ। ਕਮਰਸ਼ੀਅਲ ਬਿਲਡਿੰਗਸ ਇੰਨੀਆਂ ਖਾਲੀ ਆ ਤੇ ਉਹਨਾਂ ਦੇ ਪ੍ਰੋਪਰਟੀ ਟੈਕਸ ਘਟ ਗਿਆ, ਸੋ ਸਿਟੀ ਨੂੰ ਪੈਸੇ ਨਹੀਂ ਆ ਰਹੇ। ਸੋ ਸਿਟੀ ਨੂੰ ਪੈਸੇ ਨਹੀਂ ਆ ਰਹੇ ਤਾਂ ਉਹ ਸਿਟੀ ਦਾ ਜੋ ਵੀ ਪੁਲਿਸ ਆ ਜਾਂ ਹੋਰ ਜਿੰਨਾ ਵੀ ਕੰਮ ਹੁੰਦਾ ਆ ਉਹ ਉਹਦੇ ਤੇ ਪੈਸੇ ਘੱਟ ਲੱਗਣਗੇ। ਸੋ ਇਹ ਇੱਕ ਵੱਡਾ ਇਸ਼ੂ ਬਣਦਾ ਜਾ ਰਿਹਾ ਤੇ ਮੈਨੂੰ ਲੱਗ ਰਿਹਾ ਵੀ ਕੁਝ ਮਹੀਨਿਆਂ ਦੇ ਵਿੱਚ ਜਿੰਨੇ ਵੀ ਲੋਕ ਆ ਇਹ ਸਾਰੇ ਹੁਣ ਵਾਪਸ ਕੰਮ ਤੇ ਆ ਜਾਣਗੇ। ਵੇਲਾ ਹੋ ਚੱਲਿਆ ਹਰਜੋਤ ਸਿੰਘ ਜੀ ਇੱਕ ਹੋਰ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਜੀ ਇੱਕ ਬ੍ਰੇਕ ਤੋਂ ਬਾਅਦ, ਤੇ ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਝਾਤ-ਖੋਰੀਆਂ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ US ਗਵਰਨਮੈਂਟ ਨੇ ਕਿਹਾ ਆ ਵੀ ਇੱਕ GOP ਦਾ ਵਿਸਲ ਬਲੋਅਰ ਜੋ ਕਿ ਆਰਮ ਟ੍ਰੈਫਿਕਰ ਸੀਗਾ, ਉਹ ਚਾਈਨੀਜ਼ ਏਜੰਟ ਦੀ ਤਰ੍ਹਾਂ ਕੰਮ ਕਰ ਰਿਹਾ ਸੀ। ਜਸਟਿਸ ਡਿਪਾਰਟਮੈਂਟ ਨੇ ਸੋਮਵਾਰ ਨੂੰ ਅਨਸੀਲ ਕੀਤੇ ਹੈਗੇ ਆ ਚਾਰਜਸ ਜੋ ਲਾਏ ਗਏ ਆ। ਮੈਰੀਲੈਂਡ ਦਾ ਥਿੰਕ ਟੈਂਕ ਦਾ ਇੱਕ ਬੰਦਾ ਸੀ ਜੋ ਇਲੀਗਲ ਆਰਮ ਬ੍ਰੋਕਰਿੰਗ ਕਰਦਾ ਸੀ, ਅਨਰਜਿਸਟਰਡ ਏਜੰਟ ਸੀਗਾ ਉਹ, ਤੇ ਬੀਜਿੰਗ ਦੀ ਜੋ ਚਾਈਨਾ ਦੀ ਗਵਰਨਮੈਂਟ ਆ ਉਹਦੇ ਲਈ ਕੰਮ ਕਰਦਾ ਸੀ। ਤੇ ਇਰਾਨੀਅਨ ਆਇਲ ਵੀ ਉਸਨੇ ਖਰੀਦਿਆ। US ਦੀ ਜੋ ਸੈਂਕਸ਼ਨਸ ਲੱਗੀਆਂ ਉਸ ਨੂੰ ਵਾਇਲੇਟ ਕੀਤਾ ਹੈਗਾ। ਗੈਲ ਲਫਟ ਨਾਮ ਦਾ ਇਹਦੀ ਜਿਹੜੀ ਡਿਊਲ ਸਿਟੀਜ਼ਨਸ਼ਿਪ ਆ USA ਦੀ ਤੇ ਇਜ਼ਰਾਈਲ ਦੀ। ਕਹਿੰਦੇ ਪਈ ਇਸ ਨੇ ਹਾਈ ਰੈਂਕਿੰਗ US ਗਵਰਨਮੈਂਟ ਦੇ ਜੋ ਆਫੀਸ਼ੀਅਲਸ ਆ, ਜਿਨ੍ਹਾਂ ਦੇ ਵਿੱਚੋਂ ਇੱਕ ਰਹਿ ਚੁੱਕੇ ਸਾਬਕਾ ਪ੍ਰੈਜ਼ੀਡੈਂਟ ਦੇ ਐਡਵਾਈਜ਼ਰ ਵੀ ਸੀਗੇ, ਉਹਨਾਂ ਨੂੰ ਵੀ ਇਸ ਨੇ ਪੈਸੇ ਦੇ ਕੇ ਜੋ ਆ ਖਰੀਦਿਆ ਤਾਂ ਕਿ ਉਹ ਆਪਣਾ ਜਿਹੜਾ ਕੰਮ ਕਰ ਸਕੇ। 57 ਸਾਲਾਂ ਦਾ ਇਹ ਫੂਜੀਟਿਵ ਕੀ ਫਿਗਰ ਬਣਿਆ ਸੀ ਜੋ ਕਰਪਸ਼ਨ ਚਾਰਜਸ ਦੇ ਸੰਬੰਧ ਦੇ ਵਿੱਚ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਸ ਦੀ ਜੋ ਇਸ ਦੀ ਇਨਵੈਸਟੀਗੇਸ਼ਨ ਕਰ ਰਿਹਾ ਸੀਗਾ। ਸੋ ਅੱਜ ਉਹਦੇ ਉੱਤੇ ਚਾਰਜਸ ਲਾਏ ਗਏ ਆ। ਗੈਲ ਲੁਫਟ ਨਾਮ ਦਾ ਇਹ ਬੰਦਾ USA ਦਾ ਵੀ ਸਿਟੀਜ਼ਨ ਆ ਤੇ ਇਜ਼ਰਾਈਲ ਦਾ ਵੀ ਸਿਟੀਜ਼ਨ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਈਰਾਨ ਦੀ। ਈਰਾਨ ਦੇ ਵਿੱਚ ਇੱਕ ਰੈਪਰ ਨੂੰ 6 ਸਾਲ ਤੇ 3 ਮਹੀਨਿਆਂ ਦੀ ਜਿਹੜੀ ਸਜ਼ਾ, ਉਹ ਕੈਦ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਹੈ। ਤੇ ਇਹਦੇ ਉੱਤੇ ਦੋਸ਼ ਇਹ ਲੱਗਿਆ ਕਿ ਇਹਨੇ ਪਿਛਲੇ ਸਾਲ ਜਿਹੜੇ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਸੀਗੇ ਉਹਨਾਂ ਦੇ ਵਿੱਚ ਭਾਗ ਲਿਆ ਤੇ ਨੌਜਵਾਨਾਂ ਨੂੰ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਆਉਣ ਦੇ ਲਈ ਉਤਸ਼ਾਹਿਤ ਕੀਤਾ, ਹੱਲਾਸ਼ੇਰੀ ਦਿੱਤੀ। ਦੱਸਿਆ ਗਿਆ ਹੈ ਕਿ ਟੋਮਸ ਸਲੇਹੀ ਜਿਹੜਾ ਕਿ ਇੱਕ ਰੈਪਰ ਹੈ ਤੇ ਉਹਨੇ ਇੱਕ ਗਾਣਾ ਜਿਹੜਾ ਰੈਪ ਤਿਆਰ ਕੀਤਾ ਸੀਗਾ, ਸਮਵਨਸ ਕ੍ਰਾਈਮ ਵਾਜ਼ ਡਾਂਸਿੰਗ ਵਿਦ ਹਰ ਹੇਅਰ ਇਨ ਦਾ ਵਿੰਡ। ਤੋ ਇਹਦਾ ਜਿਹੜਾ ਰੈਪ ਸੀਗਾ ਇਹ ਬਹੁਤ ਜ਼ਿਆਦਾ ਵਰਲਡ ਵਾਈਡ ਫੇਮਸ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਸੀਗੇ ਈਰਾਨ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਇਸ ਬੰਦੇ ਨੇ, ਟੋਮਸ ਸਲੇਹੀ ਦੇ ਜਿਹੜੇ ਪ੍ਰਸ਼ੰਸਕ ਸੀਗੇ, ਉਹਨਾਂ ਨੇ ਵੱਧ ਚੜ ਕੇ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਹਿੱਸਾ ਲਿਆ। ਅਸਲ ਦੇ ਵਿੱਚ ਗੱਲ ਕੀ ਹੋਈ ਸੀ ਕਿ ਮਹਿਸਾ ਅਮੀਨੀ ਨਾਂ ਦੀ ਇੱਕ ਕੁੜੀ ਸੀ ਜਿਹਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ। 22 ਸਾਲਾਂ ਦੀ ਉਹ ਕੁੜੀ ਸੀ। ਪੁਲਿਸ ਹਿਰਾਸਤ ਦੇ ਵਿੱਚ ਉਸ ਨੂੰ ਤਾਂ ਕਰਕੇ ਲਿਆ ਗਿਆ ਸੀ ਕਿਉਂਕਿ ਉਹਦੇ ਤੇ ਇਸਲਾਮਿਕ ਡਰੈਸ ਕੋਡ ਦਾ ਵਿਰੋਧ ਕਰਨ ਤੇ ਉਹਦੇ ਖਿਲਾਫ ਜਾਣ ਦੇ ਜਿਹੜੇ ਦੋਸ਼ ਆ ਉਹ ਲੱਗੇ ਸੀਗੇ। ਪਰ ਜਦੋਂ ਇਸ ਕੁੜੀ ਦੀ ਮੌਤ ਹੋਈ ਤਾਂ ਕਿਹਾ ਗਿਆ ਕਿ ਉਹਨੂੰ ਵਾਲਾਂ ਤੋਂ ਫੜ ਕੇ ਖਿੱਚਿਆ ਗਿਆ। ਇਸੇ ਕਰਕੇ ਇਹਦਾ ਜਿਹੜਾ ਰੈਪ ਸੀਗਾ ਉਹਦਾ ਨਾਂ ਸੀਗਾ ਡਾਂਸਿੰਗ ਵਿਦ ਹਰ ਹੇਅਰ ਇਨ ਦੀ ਵਿੰਡ। ਸੋ ਉਸ ਤੋਂ ਬਾਅਦ ਈਰਾਨ ਹੀ ਨਹੀਂ, ਵਰਲਡ ਦੇ ਵਿੱਚ ਮਹਿਸਾ ਅਮੀਨੀ ਦੇ ਹੱਕ ਦੇ ਵਿੱਚ, ਉਹਦੀ ਮੌਤ ਦੇ ਵਿਰੋਧ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ ਸੀਗੇ। ਤੁਸੀਂ ਦੇਖਿਆ ਹੋਣਾ ਇੱਕ ਵਾਰ ਤਾਂ ਕੈਨੇਡਾ ਨੇ ਈਰਾਨ ਦੇ ਜਿੰਨੇ ਵੀ ਡਿਪਲੋਮੈਟਸ ਸੀਗੇ ਉਹਨਾਂ ਨੂੰ ਕਹਿਤਾ ਸੀਗਾ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਲੋਕਾਂ ਦੇ ਸੰਪਰਕ ਦੇ ਵਿੱਚ ਨਹੀਂ ਆਉਣਾ। ਲੋਕਾਂ ਨੂੰ ਵੀ ਕਹਿਤਾ ਸੀਗਾ ਕਿ ਇਹਨਾਂ ਤੋਂ ਦੂਰ ਰਹੋ ਕਿਉਂਕਿ ਇਹ ਰੂੜੀਵਾਦੀ ਲੋਕ ਨੇ, ਸੋ ਜਿਹੜੇ ਔਰਤਾਂ ਦੇ ਹੱਕਾਂ ਨੂੰ ਕੁਚਲਦੇ ਨੇ। ਮਹਿਸਾ ਅਮੀਨੀ ਨੂੰ ਲੈ ਕੇ US ਦੇ ਵਿੱਚ ਵੀ ਜਿਹੜੇ ਈਰਾਨੀ ਭਾਈਚਾਰੇ ਦੇ ਲੋਕ ਨੇ ਉਹਨਾਂ ਨੇ ਰੋਸ ਮੁਜ਼ਾਹਰੇ ਕੀਤੇ ਸੀਗੇ ਤੇ ਉਹਨਾਂ ਰੋਸ ਮੁਜ਼ਾਹਰਿਆਂ ਦੇ ਚੱਲਦਿਆਂ ਟੋਮਸ ਸਲੇਹੀ ਜਿਹੜਾ ਕਿ ਇਰਾਨੀਅਨ ਰੈਪਰ ਹੈ, ਉਹਨੂੰ ਹੁਣ 6 ਸਾਲ 3 ਮਹੀਨੇ ਕੈਦ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੇ ਦੋਸ਼ ਇਹ ਲਾਇਆ ਗਿਆ ਕਿ ਉਹਨੇ ਨੌਜਵਾਨਾਂ ਨੂੰ ਭੜਕਾਇਆ ਤੇ ਰੋਸ ਮੁਜ਼ਾਹਰਿਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ। ਜੀ ਯੂਜਲੀ ਆਪਾਂ ਪ੍ਰਵੀਨ ਜੀ ਟਿਊਜ਼ਡੇ ਨੂੰ ਇੰਸ਼ੋਰੈਂਸ ਰਿਲੇਟਡ ਗੱਲਬਾਤ ਜ਼ਰੂਰ ਕਰਦੇ ਹੁੰਦੇ ਆ। ਪਿਛਲੇ 2-3 ਵੀਕ ਸਾਤੋਂ ਗੱਲ ਨਹੀਂ ਹੋਈ ਸੀ, ਪਰ ਅੱਜ ਮੈਂ ਜ਼ਰੂਰੀ ਸਮਝਿਆ ਕਿ ਆਪਾਂ ਇਸ ਇੰਸ਼ੋਰੈਂਸ ਕੈਲੀਫੋਰਨੀਆ 'ਚ ਕੀ ਕੁਝ ਵਾਪਰਿਆ ਉਹਦੇ ਸੰਬੰਧ ਦੇ ਵਿੱਚ ਗੱਲਬਾਤ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰੀਏ। ਕੈਲੀਫੋਰਨੀਆ ਇਸ ਟਾਈਮ ਇੰਸ਼ੋਰੈਂਸ ਕ੍ਰਾਈਸਿਸ ਦੇ ਵਿੱਚ ਜਾ ਰਿਹਾ ਹੈ। ਜੇ ਤੁਸੀਂ ਨਵਾਂ ਘਰ ਖਰੀਦ ਰਹੇ ਆ, ਬਹੁਤ ਜ਼ਿਆਦਾ ਹਾਰਡ ਆ ਘਰਾਂ ਦੀ ਇੰਸ਼ੋਰੈਂਸ ਲੈਣੀ। ਕੈਲੀਫੋਰਨੀਆ ਦੀਆਂ ਜਿੰਨੀਆਂ ਵੀ ਮੇਜਰ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਆ, ਉਹਨਾਂ ਨੇ ਕੈਲੀਫੋਰਨੀਆ 'ਚ ਇੰਸ਼ੋਰੈਂਸ ਲਿਖਣਾ ਬੰਦ ਕਰ ਦਿੱਤਾ ਆ। ਸਭ ਤੋਂ ਪਹਿਲਾਂ ਆਲ ਸਟੇਟ ਫਾਰਮ, ਹੁਣ ਫਾਰਮਰਸ ਨੇ ਬਹੁਤ ਜ਼ਿਆਦਾ ਲਿਮਿਟ ਕਰਤੀ ਆ। ਨੇਸ਼ਨ ਵਾਈਡ ਸਿਪ ਜਿੰਨੀਆਂ ਵੀ ਮੇਜਰ ਕੰਪਨੀਆਂ ਆ ਉਹਨਾਂ ਨੇ ਜਾਂ ਤਾਂ 100% ਹੀ ਬੰਦ ਕਰਤਾ, ਜਾਂ ਜੋ ਲਿਖ ਵੀ ਰਹੀਆਂ ਆ ਉਹ ਇੰਨਾ ਹਾਰਡ ਟਾਈਮ ਦੇ ਰਹੀਆਂ, 2-2 ਹਫ਼ਤੇ ਤੱਕ ਵੇਟਿੰਗ ਪੀਰੀਅਡ ਆ। ਤੇ ਤੁਸੀਂ ਘਰਾਂ ਦੀ ਫਰੰਟ ਬੈਕ ਪਿਕਚਰ, ਸਾਈਡ ਜਿੱਥੇ ਇਲੈਕਟ੍ਰਿਕ ਪੈਨਲ ਆ ਉਹਦੀ ਪਿਕਚਰ, ਤੁਹਾਡੇ ਵਾਟਰ ਹੀਟਰ ਦੀ, ਏਅਰ ਕੰਡੀਸ਼ਨ ਦੀ, ਇਨਸਾਈਡ
ਤੁਹਾਡੇ ਘਰ ਦੇ ਨਾਲ ਕਿਸੇ ਤਰ੍ਹਾਂ ਦੀਆਂ ਦਰਖਤਾਂ ਦੀਆਂ ਬ੍ਰਾਂਚਸ ਤਾਂ ਨਹੀਂ ਟੱਚ ਕਰਦੀਆਂ, ਉਹ ਸਾਰਾ ਕੁਝ ਚਾਹੀਦਾ, ਫਿਰ 2-2 ਹਫ਼ਤੇ ਲੱਗਦੇ ਆ, ਫਿਰ ਕਿਤੇ ਕੋਰਟ ਦਿੰਦੇ ਆ। ਪਰ ਅਨਫੋਰਚੂਨੇਟਲੀ ਜੇ ਕਦੇ ਤੁਹਾਡਾ ਕਲੇਮ ਹੋਇਆ ਹੋਵੇ, ਚਾਹੇ 500 ਜਾਂ $1000 ਦਾ ਵੀ, ਅੱਜ ਦੀ ਡੇਟ 'ਚ 99% ਚਾਂਸ ਹੋਵੇ ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲਣੀ। ਸੋ ਕੈਲੀਫੋਰਨੀਆ 'ਚ ਇਸ ਵੇਲੇ ਸਭ ਤੋਂ ਵੱਡਾ ਕ੍ਰਾਈਸਿਸ ਬਣਿਆ। ਸੇਮ ਹੀ ਸਿਚੁਏਸ਼ਨ ਆਟੋ ਇੰਸ਼ੋਰੈਂਸ ਦੇ ਵਿੱਚ ਹੈਗੀ ਆ। ਜੀ ਆਟੋ ਇੰਸ਼ੋਰੈਂਸ 'ਚ ਵੀ 90-95% ਇੰਸ਼ੋਰੈਂਸ ਕੰਪਨੀਆਂ ਨੇ ਬਿਜ਼ਨਸ ਲਿਖਣਾ ਬੰਦ ਕੀਤਾ ਹੋਇਆ ਆ। ਜਿਹੜੀਆਂ ਲਿਖ ਵੀ ਰਹੀਆਂ ਉਹਨਾਂ 'ਚ ਵੇਟਿੰਗ ਪੀਰੀਅਡ ਆ। ਜੇ ਤੁਸੀਂ ਅੱਜ ਇੰਸ਼ੋਰੈਂਸ ਕਰਾਓਗੇ, ਤੁਹਾਡੀ ਪਾਲਿਸੀ 10 ਦਿਨ ਬਾਅਦ ਜਾਂ 15 ਦਿਨਾਂ ਬਾਅਦ ਜੋ ਆ ਉਹ ਸ਼ੁਰੂ ਹੋਊਗੀ। ਕਾਰਨ ਕੀ ਆ ਭਈ ਪਿਛਲੇ 2 ਸਾਲਾਂ ਦੇ ਦੌਰਾਨ ਇੰਸ਼ੋਰੈਂਸ ਕੰਪਨੀ ਨੂੰ ਲਾਸ ਬਹੁਤ ਹੋਇਆ। ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਆ, ਪ੍ਰਾਈਸਿਸ ਇੰਨੀਆਂ ਵੱਧ ਗਈਆਂ ਆ। ਜੇ ਹੁਣ ਘਰਾਂ ਦੀ ਕੋਈ ਵੀ ਜਿਹੜਾ ਸਮਾਨ ਲੈ ਲਓ, ਉਹ ਤੁਸੀਂ ਖਰੀਦਦੇ ਹੋਮ ਡੀਪੂ 'ਚੋਂ, ਉਹਦੀਆਂ ਪ੍ਰਾਈਸਿਸ ਇੰਨੀਆਂ ਜ਼ਿਆਦਾ ਵਧੀਆਂ ਆ ਤੇ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਵੀ ਅਸੀਂ ਇੰਸ਼ੋਰੈਂਸ ਕੀਤੀ ਸੀ 2, 4, 5, 10 ਸਾਲ ਪਹਿਲਾਂ ਦੇ ਹਿਸਾਬ ਨਾਲ, ਤੇ ਉਸ ਹਿਸਾਬ ਨਾਲ ਰੇਟ ਨਹੀਂ ਵਧੇ ਹੈਗੇ। ਜਿਹੜੇ ਕਿਤੇ ਕਲੇਮ ਹੁੰਦਾ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ। ਇਸੇ ਤਰ੍ਹਾਂ ਆਟੋ ਇੰਸ਼ੋਰੈਂਸ ਤੁਸੀਂ ਦੇਖਿਆ ਹੋਊਗਾ, ਜੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਇੰਸ਼ੋਰੈਂਸ ਕੰਪਨੀਆਂ ਦਾ ਪੂਰਾ ਜ਼ੋਰ ਲੱਗਾ ਵੀ ਕਾਰ ਨੂੰ ਟੋਟਲੀ ਕਰ ਦਿਓ, ਤੇ ਜੇ ਉਹ ਸਾਲਵੇਜ ਟਾਈਟਲ ਹੋ ਜਾਂਦਾ ਆ ਤੇ ਉਹ ਵੀ 90-95% ਇੰਸ਼ੋਰੈਂਸ ਕੰਪਨੀਆਂ ਹੁਣ ਉਹਦੀ ਇੰਸ਼ੋਰੈਂਸ ਨਹੀਂ ਕਰਦੀਆਂ ਹੈਗੀਆਂ, ਪਹਿਲਾਂ ਸਾਰੀਆਂ ਕਰ ਦਿੰਦੀਆਂ ਸੀ। ਸੋ ਇਹ ਇੱਕ ਬਹੁਤ ਵੱਡੀ ਸਿਚੁਏਸ਼ਨ ਬਣੀ ਹੋਈ ਆ। ਪਿਛਲੇ ਸਾਲ $26 ਬਿਲੀਅਨ ਦੇ ਕਰੀਬ ਸਾਰੀਆਂ ਕੰਪਨੀਆਂ ਨੇ ਬਹੁਤ ਵੱਡਾ ਲਾਸ ਹੋ ਚੁੱਕਾ ਆ। ਅਕਤੂਬਰ 2017 ਚ ਸਨੋਮਾ ਕਾਉਂਟੀ ਦੇ ਵਿੱਚ 5300 ਘਰ ਸੜ ਕੇ ਸੁਆਹ ਹੋ ਗਏ ਸੀ, ਜਿਹਦੇ ਵਿੱਚ ਕਈ ਇੰਸ਼ੋਰੈਂਸ ਕੰਪਨੀਆਂ ਨੂੰ $4-4 ਮਿਲੀਅਨ ਤੱਕ ਇੱਕ ਘਰ ਦਾ ਜਿਹੜਾ ਖਰਚਾ ਪਿਆ ਉਹ ਦੁਬਾਰਾ ਕੀ ਬਣਾਉਣ ਦਾ। ਜਦੋਂ ਤੁਹਾਡੇ ਘਰ ਨੂੰ ਅੱਗ ਲੱਗ ਜਾਂਦੀ ਆ, ਯੂਜੂਅਲੀ ਬਹੁਤ ਸਾਰੀਆਂ ਪਾਲਿਸੀਆਂ 12 ਮਹੀਨੇ ਲਈ ਕਵਰ ਕਰਦੀਆਂ ਜਾਂ 24 ਮਹੀਨੇ ਲਈ, ਕਈਆਂ ਨੂੰ 4-4 ਸਾਲ ਤੱਕ ਉਹਨਾਂ ਨੂੰ ਬਾਹਰ ਘਰ ਰੈਂਟ ਤੇ ਲੈ ਕੇ ਦੇਣਾ ਪਿਆ। ਜੋ ਰੈਂਟ 2025 ਹੁੰਦਾ ਸੀ ਉਹ 6-6, 8-8 ਹਜ਼ਾਰ ਡਾਲਰ ਹੋਇਆ, ਕਿਉਂਕਿ ਉਹ ਸਾਰੇ ਏਰੀਏ 'ਚ ਘਰਾਂ ਨੂੰ ਅੱਗ ਲੱਗ ਗਈ ਸੀ। ਸੋ 4 ਮਿਲੀਅਨ ਤੋਂ ਵੱਧ ਏਕੜ ਜੋ ਆ 2020 ਦੇ ਵਿੱਚ ਕੈਲੀਫੋਰਨੀਆ 'ਚ ਅੱਗ ਦੀ ਭੇਂਟ ਚੜ ਗਿਆ, ਇਹ ਕੈਲ ਫਾਇਰ ਨੇ ਦੱਸਿਆ। ਤੇ ਉਹ ਤੋਂ ਬਿਨਾਂ ਕੈਨਕੇਡ ਫਾਇਰ, ਨਨਸ ਫਾਇਰ, ਗਲਾਸ ਫਾਇਰ, ਸਨੋਮਾ ਕਾਉਂਟੀ ਵਾਲੀ ਮੈਂ ਤੁਹਾਨੂੰ ਦੱਸ ਚੁੱਕਾ ਆ। ਜੁਬਾ ਸਿਟੀ ਦੇ ਲਾਗੇ ਪੂਰੇ ਦਾ ਪੂਰਾ ਟਾਊਨ ਜਿਹੜਾ ਸੀ ਇੱਕ ਸੜ ਕੇ ਸੁਆਹ ਹੋ ਗਿਆ ਸੀ। ਸੋ ਅੱਜ ਦੀ ਡੇਟ ਦੇ ਵਿੱਚ ਜੇ ਕਿਸੇ ਨੇ ਵੀ ਕੈਲੀਫੋਰਨੀਆ 'ਚ ਆਟੋ ਇੰਸ਼ੋਰੈਂਸ ਲੈਣੀ ਆ, ਹੋਮ ਇੰਸ਼ੋਰੈਂਸ ਲੈਣੀ ਆ, ਬਹੁਤ ਹਾਰਡ ਆ। ਸੋ ਆਪਾਂ ਇਸ ਮਾਧਿਅਮ ਦੇ ਰਾਹੀਂ ਇਹੀ ਦੱਸਣਾ ਚਾਹੁੰਦੇ ਆ ਵੀ ਜਿੱਥੇ ਵੀ ਤੁਹਾਡੀ ਇੰਸ਼ੋਰੈਂਸ ਆ, ਮੇਕ ਸ਼ੋਰ ਕਰੋ, ਚੈੱਕ ਕਰੋ ਤੁਹਾਡੀ ਪੇਮੈਂਟ ਜਾ ਰਹੀ ਆ। ਸਾਡੇ ਆਫਿਸ ਖਾਲਸਾ ਇੰਸ਼ੋਰੈਂਸ ਏਜੰਸੀ 'ਚ ਹਰ ਰੋਜ਼ ਕਾਲਾਂ ਆਉਂਦੀਆਂ ਵੀ ਜੀ ਮੇਰੀ ਇੰਸ਼ੋਰੈਂਸ ਕੱਟ ਹੋ ਗਈ, ਮੈਂ ਇੰਡੀਆ ਗਿਆ ਸੀ, ਮੇਰੀ ਪੇਮੈਂਟ ਮਿਸ ਹੋ ਗਈ, ਜਾਂ ਮੈਂ ਕਾਰਡ ਬਦਲਿਆ ਸੀ, ਹੁਣ ਮੈਨੂੰ ਮਿਲ ਨਹੀਂ ਰਹੀ। ਸੋ ਬਹੁਤ ਹਾਰਡ ਆ। ਸੋ ਮੇਕ ਸ਼ੋਰ ਕਰੋ ਕਿਤੇ ਵੀ ਤੁਹਾਡੀ ਇੰਸ਼ੋਰੈਂਸ ਹੈਗੀ ਆ, ਪੇਮੈਂਟ ਟਾਈਮ ਸਿਰ ਦਿਓ ਜਾਂ ਪੂਰੀ ਦੇ ਦਿਓ 6 ਮਹੀਨੇ ਸਾਲ ਦੀ, ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਉਹ ਫਿਕਰ ਨਾ ਰਹੇ। ਦੂਸਰੀ ਰੇਟਸ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਆ ਘਰਾਂ ਦੀ ਇੰਸ਼ੋਰੈਂਸ ਦੇ ਵੀ। ਮੈਨੂੰ ਲੱਗਦਾ ਵੀ 5, 10, 60 ਨਹੀਂ, ਮੇਬੀ 60-80% ਤੱਕ ਰੇਟ ਆਉਣ ਵਾਲੇ ਸਮੇਂ 'ਚ ਵੱਧ ਜਾਣੇ ਆ, ਜੀ ਜੋ ਸਿਚੁਏਸ਼ਨ ਇਸ ਟਾਈਮ ਦੇ ਉੱਤੇ ਚੱਲ ਰਹੀ ਹੈਗੀ ਆ। ਸੋ ਜੇ ਕਿਸੇ ਨੇ ਸ਼ੌਪ ਅਰਾਊਂਡ ਵੀ ਕਰਨਾ, ਤੁਹਾਡੀ ਜਿਹੜੀ ਪਾਲਿਸੀ ਐਕਸਪਾਇਰ ਹੋਣ ਤੋਂ ਘੱਟੋ ਘੱਟ ਮਹੀਨਾ ਪਹਿਲਾਂ ਸ਼ੌਪ ਅਰਾਊਂਡ ਸ਼ੁਰੂ ਕਰੋ। ਇਹ ਨਹੀਂ ਵੀ 1-2 ਦਿਨ ਪਹਿਲਾਂ ਤੇ ਤੁਹਾਨੂੰ ਕਿਸੇ ਨੇ ਕੋਟ ਨਹੀਂ ਦੇਣੀ ਹੈਗੀ, ਕਿਉਂਕਿ ਕੰਪਨੀਆਂ ਕਰੇ ਨਹੀਂ ਰਹੀਆਂ ਹੈਗੀਆਂ ਇੰਸ਼ੋਰੈਂਸ। ਜੇ ਕੋਈ ਆਪਣਾ ਭੈਣ ਭਰਾ ਘਰ ਖਰੀਦ ਰਿਹਾ, ਚਾਹੇ ਨਵੀਂ ਡਿਵੈਲਪਮੈਂਟ ਹੈਗੀ ਆ, ਮੇਕ ਸ਼ੋਰ ਕਰ ਲਓ ਆਪਣੇ ਇੰਸ਼ੋਰੈਂਸ ਏਜੰਟ ਨੂੰ ਕਾਲ ਕਰਕੇ ਵੀ ਤੁਸੀਂ ਇਸ ਦੀ ਇੰਸ਼ੋਰੈਂਸ ਮਿਲ ਵੀ ਜਾਊਗੀ ਕਿ ਨਹੀਂ। ਬਹੁਤ ਸਾਰੇ ਜੋ ਏਰੀਏਜ਼ ਆ, ਉਹਨਾਂ ਏਰੀਆ ਦੇ ਵਿੱਚ ਉਹ ਇੰਸ਼ੋਰੈਂਸ ਨਹੀਂ ਹੋ ਰਹੀ, ਹਾਲਾਂਕਿ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਫਾਇਰ ਦਾ ਨਹੀਂ ਡਰ, ਜਾਂ ਕਿਉਂਕਿ ਉਹ ਚੱਕਰ ਕੀ ਆ ਵੀ ਜਿਹੜੇ ਮੈਪਸ ਆ ਉਹ ਪੁਰਾਣੇ ਬਣੇ ਹੋਏ ਆ ਫਾਇਰ ਦੇ, ਉਹ ਅਪਗ੍ਰੇਡ ਨਹੀਂ ਹੋਏ ਤੇ ਇੰਸ਼ੋਰੈਂਸ ਕੰਪਨੀਆਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀਆਂ। ਬਹੁਤ ਹੀ ਘੱਟ ਕੰਪਨੀਆਂ ਜਿਹੜੀਆਂ ਆ ਉਹ ਇੰਸ਼ੋਰੈਂਸ ਕਰ ਰਹੀਆਂ। ਅਸੀਂ ਬ੍ਰੋਕਰ ਆ, ਸਾਡੇ ਕੋਲ 10 ਤੋਂ ਵੱਧ ਕੰਪਨੀਆਂ, ਉਹਨਾਂ ਚੋਂ ਆਪਾਂ ਕਹਿ ਸਕਦੇ 2-3 ਕੰਪਨੀਆਂ ਰਾਈਟ ਨਾਓ ਕਰਦੀਆਂ, ਬਾਕੀ ਸਾਰੀਆਂ ਨੇ ਬੰਦ ਕੀਤੀਆਂ। ਤੇ ਉਹ ਜੋ ਕਰ ਵੀ ਰਹੀਆਂ ਉਹਨਾਂ ਦੇ ਰੇਟਸ ਵੀ ਬੜੇ ਹਾਈ ਹੈਗੇ ਆ। ਤੇ ਜੇ ਕਿਤੇ ਤੁਹਾਡਾ ਕਦੇ ਕਲੇਮ ਹੋਇਆ ਫਿਰ ਭੁੱਲ ਜਾਓ, ਤੁਹਾਨੂੰ ਇੰਸ਼ੋਰੈਂਸ ਮਿਲ ਜੂਗੀ, ਬਹੁਤ ਹਾਰਡ ਆ। ਤੇ ਜੇ ਤੁਸੀਂ ਅਸਾਈਨ ਰਿਸਕ ਪਲਾਨ ਥਰੂ ਜਾਓਗੇ, ਜਿਹੜੀ ਇੰਸ਼ੋਰੈਂਸ ਤੁਹਾਡੀ $1000 ਦੀ ਸੀ ਉਹ 4-4, $5-5 ਹਜ਼ਾਰ ਦੀ ਹੋ ਰਹੀ ਆ। ਸੋ ਇਹ ਇੱਕ ਬਹੁਤ ਵੱਡਾ ਐਕਸਪੈਂਸ ਕੈਲੀਫੋਰਨੀਆ ਦੇ ਵਿੱਚ ਹੋ ਰਿਹਾ ਹੈਗਾ। ਸੋ ਇਹ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਘਰ ਦੀ ਇੰਸ਼ੋਰੈਂਸ ਦੀ ਕੋਈ ਪ੍ਰੋਬਲਮ ਹੈਗੀ ਆ, ਆਟੋ ਦੀ ਇੰਸ਼ੋਰੈਂਸ, ਕਾਲ ਜ਼ਰੂਰ ਕਰ ਲਿਓ, ਆਪਾਂ ਕੋਸ਼ਿਸ਼ ਕਰਾਂਗੇ
ਤੁਹਾਨੂੰ ਦੱਸ ਦਾਂਗੇ ਵੀ ਹਾਂ ਤੁਹਾਡਾ ਆਹ ਰੇਟ ਹੋ ਸਕਦਾ, ਤੁਹਾਡੀ ਹੋ ਸਕਦੀ, ਨਹੀਂ ਹੋ ਸਕਦੀ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ ਹੈਗਾ 0F898005 ਤੇ ਆਪਣਾ ਫੋਨ ਨੰਬਰ ਹੈਗਾ 408 272 2500 408 272 2500। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਤੁਹਾਡੀ ਆਟੋ ਦੀ ਇੰਸ਼ੋਰੈਂਸ, ਹੋਮ ਦੀ ਇੰਸ਼ੋਰੈਂਸ, ਰੈਂਟਲ ਪ੍ਰਾਪਰਟੀ ਇੰਸ਼ੋਰੈਂਸ, ਸਭ ਤੋਂ ਜ਼ਿਆਦਾ ਕਮਰਸ਼ੀਅਲ ਦਾ ਵੀ, ਕਿਉਂਕਿ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਕਮਰਸ਼ੀਅਲ ਬਿਜ਼ਨਸ ਜਿੱਦਾਂ ਗੈਸ ਸਟੇਸ਼ਨ ਆ, ਲਿਕਰ ਸਟੋਰ, ਉਹਨਾਂ ਦੀਆਂ ਪਾਲਿਸੀਆਂ ਨੌਨ ਰਿਨਿਊ ਕਰਤੀਆਂ, ਕੈਂਸਲ ਹੀ ਕਰਤੀਆਂ, ਕਹਿੰਦੇ ਅਸੀਂ ਬਿਜ਼ਨਸ ਇਹ ਕਰਨਾ ਹੀ ਨਹੀਂ। ਇੱਕ ਤਾਂ ਇਹ ਆ ਵੀ ਨਵੀਂ ਨਹੀਂ ਕਰ ਰਹੇ, ਇੱਕ ਪੁਰਾਣੀਆਂ ਵੀ ਕੈਂਸਲ ਕਰਤੀਆਂ। ਸੋ ਉਹਦੇ ਮਾਮਲੇ 'ਚ ਵੀ ਤੁਹਾਨੂੰ ਵਰਕਰਸ ਕੌਂਪ ਦੀ ਇੰਸ਼ੋਰੈਂਸ ਆ, ਤੁਹਾਡਾ ਗੈਸ ਸਟੇਸ਼ਨ ਆ, ਗਰੋਸਰੀ ਸਟੋਰ, ਲਿਕਰ ਸਟੋਰ ਆ, ਇੰਸ਼ੋਰੈਂਸ ਦੀ ਜ਼ਰੂਰਤ ਆ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਆ। ਸਾਡੇ ਕੋਲ ਸਟਿਲ ਸਮ ਕੰਪਨੀਆਂ ਹੈਗੀਆਂ ਜੋ ਇੰਸ਼ੋਰੈਂਸ ਕਰਦੀਆਂ। ਹਾਂ ਇੰਨਾ ਜ਼ਰੂਰ ਆ ਵੀ ਤੁਹਾਨੂੰ ਉਹ ਜੋ ਪਹਿਲਾ ਰੇਟ ਸੀ ਉਹ ਭੁੱਲ ਜਾਓ, ਕਿਉਂਕਿ ਮੈਂ ਇਦਾਂ ਦੀ ਸਿਚੁਏਸ਼ਨ ਵੀ ਦੇਖੀ ਆ। ਕਈ ਜਿਹੜੇ ਸ਼ਹਿਰ ਆ, ਖਾਸ ਕਰਕੇ ਓਕਲੈਂਡ, ਸੈਨ ਫਰਾਂਸਿਸਕੋ, ਸੈਕਰਾਮੈਂਟੋ ਡਾਊਨਟਾਊਨ, ਲਾਸ ਐਂਜਲਸ, ਰਿਚਮੌਂਡ, ਉੱਥੇ ਇੰਸ਼ੋਰੈਂਸ ਕੰਪਨੀਆਂ ਕਰਕੇ ਰਾਜੀ ਨਹੀਂ। ਜਿਨ੍ਹਾਂ ਦੀ ਕਿਸੇ ਦੇ ਸਮਾਲ ਬਿਜ਼ਨਸ ਦੀ 2000 ਦੀ ਸੀ, $15,000 ਦੀ ਇੰਸ਼ੋਰੈਂਸ ਹੋ ਰਹੀ ਆ। ਉਹ ਲੈਣੀ ਤਾਂ ਪੈਣੀ ਆ, ਕਿਉਂਕਿ ਕਈਆਂ ਕੋਲ ਲੋਨ ਆ, ਲਾਇਬਿਲਿਟੀ ਇਸ਼ੂ ਆ, ਕੱਲ ਨੂੰ ਉੱਥੇ ਲੜਾਈ ਝਗੜਾ ਕਿਸੇ ਦੇ ਸੱਟ ਲੱਗ ਜਾਏ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ। ਜੋ ਇੰਸ਼ੋਰੈਂਸ ਕੰਪਨੀਆਂ ਆ ਉਹ ਡਿਪਾਰਟਮੈਂਟ ਆਫ ਇੰਸ਼ੋਰੈਂਸ ਤੇ ਪ੍ਰੈਸ਼ਰ ਤਾਂ ਪਾ ਰਹੀਆਂ ਵੀ ਉਹਨਾਂ ਦੇ ਜੋ ਰੇਟ ਵਧਾਉਣ ਲਈ ਐਪਲੀਕੇਸ਼ਨਾਂ ਦਿੱਤੀਆਂ ਉਹਨਾਂ ਤੇ ਇਮੀਡੀਏਟਲੀ ਕੰਮ ਕਰੋ। ਪਰ ਗਵਰਨਮੈਂਟ ਦੇ ਆਫਿਸ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਕੰਮ ਕਰਦੇ ਆ। ਪਿਛਲੇ 2 ਸਾਲ ਕਰੋਨਾ ਵਾਇਰਸ ਦੇ ਦੌਰਾਨ ਉਹਨਾਂ ਨੇ ਕਿਸੇ ਵੀ ਇੰਸ਼ੋਰੈਂਸ ਕੰਪਨੀ ਦੀ ਰਿਕੁਐਸਟ ਤੇ ਕੰਮ ਨਹੀਂ ਕੀਤਾ। ਸੋ ਅਲਟੀਮੇਟਲੀ ਕੀ ਆ ਵੀ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਇਕੱਠੀਆਂ ਹੋ ਗਈਆਂ। ਉਹ ਕਹਿੰਦੇ ਵੀ ਅਸੀਂ ਵੀ ਇਸ ਬਿਜ਼ਨਸ ਦੇ ਵਿੱਚ ਇਸੇ ਕਰਕੇ ਆ ਵੀ ਜੇ ਸਾਨੂੰ ਕੋਈ ਪ੍ਰੋਫਿਟ ਹੋਊਗਾ, ਜੇ ਲਾਸ ਹੀ ਹੋਣਾ ਆ, ਫਿਰ ਆਪਾਂ ਬਿਜ਼ਨਸ ਕੈਲੀਫੋਰਨੀਆ 'ਚ ਕਿਉਂ ਕਰਨਾ ਹੈਗਾ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਮੇਰੇ ਆਫਿਸ 'ਚ ਮੈਨੂੰ ਲਗਭਗ ਹੁਣ 30-31 ਸਾਲ ਹੋ ਗਏ ਇਸ ਕੰਮ ਨੂੰ ਕਰਦੇ ਹੋਏ, ਇੰਸ਼ੋਰੈਂਸ ਬਿਜ਼ਨਸ ਨੂੰ। ਤੇ ਠੀਕ ਆ, ਮੋਰੇਟੋਰੀਅਮ ਪਹਿਲਾਂ ਵੀ ਲੱਗੇ 98 'ਚ, ਬਹੁਤ ਘੱਟ, ਥੋੜੇ ਜਿਹੇ, ਪਰ ਏਦਾਂ ਦੀ ਜਿਹੜੀ ਬੈਡ ਸਿਚੁਏਸ਼ਨ ਆ ਉਹ ਮੈਂ ਕਦੇ ਵੀ ਪਿਛਲੇ 31 ਸਾਲਾਂ 'ਚ ਕੈਲੀਫੋਰਨੀਆ 'ਚ ਨਹੀਂ ਦੇਖੀ ਹੈਗੀ, ਕਦੇ ਵੀ ਨਹੀਂ ਦੇਖੀ ਹੈਗੀ। ਸੋ ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਇੰਸ਼ੋਰੈਂਸ ਰਿਲੇਟਡ ਕੁਐਸਚਨ ਹੋਇਆ ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408 272 2500 ਤੇ। ਪਲੀਜ਼ ਮੇਕ ਸ਼ੋਰ ਕਰੋ ਜਿੱਥੇ ਵੀ ਤੁਹਾਡੀ ਇੰਸ਼ੋਰੈਂਸ ਜਿਹੜੀ ਮਰਜ਼ੀ ਕੰਪਨੀ 'ਚ ਹੈਗੀ ਆ, ਬਿੱਲ ਟਾਈਮ ਸਿਰ ਪੇ ਕਰ ਦਿਓ। ਜੇ ਬਿੱਲ ਤੁਹਾਡਾ ਨਾ ਗਿਆ, ਕੈਂਸਲ ਹੋ ਗਈ, ਤੇ ਤੁਹਾਡੀ ਇੰਸ਼ੋਰੈਂਸ ਹੋਣੀ ਨਹੀਂ, ਬਹੁਤ ਹਾਰਡ ਹੋਣੀ ਆ। ਜੇ ਹੋਊਗੀ ਵੀ ਮੇ ਬੀ 3 ਟਾਈਮਸ ਰੇਟ ਤੁਹਾਡਾ ਜ਼ਿਆਦਾ ਹੋਊ। ਜੀ। ਬਿਲਕੁਲ ਹਰਜੋਤ ਸਿੰਘ ਜੀ, ਇੰਸ਼ੋਰੈਂਸ ਬਾਬਤ ਤੇ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੇ ਇਜਾਜ਼ਤ ਲੈਣ ਤੋਂ ਪਹਿਲਾਂ ਅਗਲੇ ਪ੍ਰੋਗਰਾਮਾਂ ਦਾ ਜਿਹੜਾ ਵੇਰਵਾ ਜੀ ਉਹ ਸਾਂਝੇ ਕਰਦੇ ਚਲੀਏ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਪ੍ਰੋਗਰਾਮ ਤੋਂ ਬਾਅਦ 11 ਵਜੇ ਨਜ਼ਰੀਆ, 1 ਵਜੇ ਕੁਝ ਗੱਲਾਂ ਤੇ ਕੁਝ ਗੀਤ, ਤੇ ਉਸ ਤੋਂ ਬਾਅਦ 3 ਵਜੇ ਪ੍ਰੋਗਰਾਮ ਸਾਂਝੀ ਸੱਥ ਲੈ ਕੇ ਹਾਜ਼ਰ ਹੋਵਾਂਗੇ। 4 ਵਜੇ ਪ੍ਰੋਗਰਾਮ ਸਿਹਤ ਸੰਭਾਲ, 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ, ਤੇ 6 ਵਜੇ ਰਹਿਰਾ ਸਾਹਿਬ ਤੁਸੀਂ ਸਰਵਣ ਕਰੋਗੇ। ਤੇ ਇਹਦੇ ਨਾਲ 8:15 ਤੇ ਸਿੱਖ ਹਿਸਟਰੀ, ਤੇ ਉਸ ਤੋਂ ਬਾਅਦ 8:30 ਵਜੇ ਖਬਰ ਤੇ ਨਜ਼ਰ ਤੇ ਦੀਪਕ ਸ਼ਰਮਾ ਜੀ ਨਾਲ ਆਪਣੇ ਨਾਲ ਹੋਣਗੇ। ਇਹਨਾਂ ਜਿੰਨੇ ਵੀ ਟਾਕ ਸ਼ੋਜ਼ ਨੇ, ਚਾਹੇ ਉਹ ਆਤਮਿਕ ਆਨੰਦ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਸ਼ਬਦ ਸਰਵਣ ਕਰਦੇ ਹੋ, ਚਾਹੇ ਉਹ ਸਾਂਝੀ ਸੱਤ ਪ੍ਰੋਗਰਾਮ ਹੈ, ਚਾਹੇ ਉਹ ਸਿਹਤ ਸੰਭਾਲ ਹੈ, ਇਹਨਾਂ ਸਾਰੇ ਹੀ ਪ੍ਰੋਗਰਾਮਾਂ ਲਈ ਪੰਜਾਬੀ ਰੇਡੀਓ USA ਦੇ ਸਟੂਡੀਓ ਦਾ ਨੰਬਰ ਇੱਕੋ ਹੀ ਹੈ, 408 272 5200। ਜੀ ਹਰਜੋਤ ਸਿੰਘ ਜੀ ਲੈ ਗਏ ਜੀ ਇਜਾਜ਼ਤ। ਜੀ ਸਾਰੇ ਸਰੋਤਿਆਂ ਤੋਂ ਇਜਾਜ਼ਤ ਲਈਏ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।